ਵਿਕਦੇ ਬਹੁਤ ਚੁਕਾਇਆ ਲੀਆਂ ਇਹ 20 ਕਲਰ ਨੇ ਜ਼ਿਆਦਾ ਇਹ ਵਿਕਦੀ ਹੈ। ਇੱਥੇ ਚੂੜੀਆਂ ਦੇ ਬਾਜ਼ਾਰ ਦੇ ਵਿੱਚ ਆ ਗਏ ਆਂਗੇ, ਇੱਥੋਂ ਪਤਾ ਕਰਨੇ ਆ। 350 ਰੇਟ ਆ। ਅੱਛਾ 350 ਰੇਟ ਦੋਸਤੀ ਦੀ ਸਾਨੂੰ ਪਵੇਗੀ। ਇਹ 골ਡਨ ਪਰ ਪੈਣੀ 250 ਦੀ 340 80 ਰੁਪਏ ਲੱਭਦਾ ਜੀ ਜੀ ਇਹ ਸਾਰੀ ਕਰੀਮਾਂ ਲੱਗੀਆਂ ਵਾ ਜੀ। ਇਹ ਸਾਰੀ ਦੁਬਈ ਆ ਇਹ ਮਿਸ ਵਰਲਡ ਆ। ਹਾਂ ਤੇ ਹੁਣ ਰਹਿ ਗਈ ਇਹਦੀ ਜੈਲੀ ਲਗਵਾਉਣ ਵਾਲੀ। ਜੈਲੀ ਵੀ ਇਹਦੀ ਬੈਕ ਸਾਈਡ ਤੇ ਲਗਵਾ ਲੈਣੇ ਆ। ਬਹੁਤ ਪਿਆਰੇ ਨੇ। ਕਿਤਨੇ ਦਾ ਪੌਦਾ? ਹਾਂ ਇਹ ਵੀ ਆੜੂ ਆ ਨਾ? ਨਹੀਂ ਬਦਾਮ ਹੈ। ਬਦਾਮ ਮਾਸ਼ਾਅੱਲਾ। ਚਲੋ ਗਰੋ ਹੁਣ ਕਰ ਰਹੀਆਂ ਨਾ, ਖੁਬਾਨੀ ਪਈ ਆ ਮਾਸ਼ਾਅੱਲਾ। ਅੱਛਾ ਬਸ ਇਹੀ ਪੈਣ। ਜਦੋਂ ਪੈਸੇ ਹਾਲੇ ਕੋਈ ਨਹੀਂ ਫੌਜੀ ਕੱਲ ਹੋਣੇ ਨੇ ਪੈਸੇ ਕੱਲ ਹੋਣੇ ਨੇ ਆਪਾਂ ਨੂੰ ਇਹ ਕੀ ਲਿਖਿਆ ਹੋਇਆ? ਚਲ ਦੇਖ ਲਓ ਪਰਲੇ ਚੰਗੇ ਚ ਦੇ ਦਿਓ ਇੱਕ ਅਮਰੂਦ ਦੀ। ਚਲੋ ਬਿਸਮਿल्लाहिर्रहमानिर्रहीम अस्सलाम वालेकुम जी। की हाल चाल ने साडे देखण वाले तमाम बहन भाइयों ते ਅਸੀਂ ਮਿਹਨਤ करने साडे देखण वाले तमाम बहन भाई बिल्कुल ठीक ठाक होणगे ते अल्हम्दुलिल्लाह जी ਅਸੀਂ बिल्कुल ठीक ठाक आ गए। वाला जिहा विलाग है बड़ा मजेदार होने वाला। ਅਸੀਂ मुकम्मल वाच करना। जिन्होंने हाले तक चैनल ਨੂੰ ਸਬਸਕ੍ਰਾਈਬ ਨਹੀਂ ਕੀਤਾ ਉੱਥੇ ਲਾਲ ਕਰਦਾ ਸਬਸਕ੍ਰਾਈਬ ਦਾ ਬਟਨ ਨਜ਼ਰ ਆ ਰਿਹਾ ਹੋਣਾ, ਉਹਨੂੰ ਦਬਾ ਕੇ ਨਾਲ ਛੋਟਾ ਜਿਹਾ ਬੈਲ ਆਈਕਨ ਦਾ ਬਟਨ ਉਹਨਾਂ ਨੇ ਦਬਾ ਕੇ ਆਲ ਤੇ ਕਰ ਲਓ ਕਿ ਸਾਡੇ ਆਉਣ ਵਾਲੇ ਜਿਹੇ ਵਿਲਾਗ ਨੇ ਤੁਹਾਡੇ ਲਈ ਬਾਸਾਨੀ ਬਾਜ਼ਰੀਆ ਨੋਟੀਫਿਕੇਸ਼ਨ ਪਹੁੰਚ ਸਕਣ। जी मैं बहुत ज्यादा खुश आ गया क्योंकि माशाल्लाह कल मैं मोबाइल जिहा ठीक करवावन गया सीगा, तकरीबन 4-5 घंटे लगे सीगे ते मैं उत्थे कोल खलो के इन्हें अपना फोन जिहा ठीक करवा लिया आ गया। लेकिन इहदा स्पीकर वाला एक मसला नहीं हल है। बाकी ये बैक साइड टुटी हुई सी माशाल्लाह उन्होंने चेंज करती सिर्फ 3000 रुपए च। मैं तो डरे हुआ सी, मैं कि सैलरी च करावांगा कोई 10-15 हज़ार रुपए लगना हैगा, लेकिन उन्होंने सिर्फ 3000 रुपए कल मंगया। मैं कि तुसीं हुणे चेंज कर दो क्योंकि इतने क कोल सीगे उदों पैसे। ते बाकी कल एक दो जिहड़े ना काम असीं शहर बोलिया सीगे वो अज आ कर रहे आगे। एक तो ਜਿਹੜਾ ਨਾ ਰੋਲ ਸਮੋਸੀਆਂ ਲੈਣੀਆਂ ਨੇਗੀਆਂ ਜਿਹੜੀ ਮੇਨ ਚੀਜ਼ ਹੈਗੀ। ਕੱਲ ਅਸੀਂ ਬੋਲਿਆ ਕਿਉਂਕਿ ਰਾਤ ਨੂੰ ਬਹੁਤ ਜ਼ਿਆਦਾ ਸੀ ਲੇਟ ਆਇਆ ਸੀ, ਇਨ ਕਿਹਾ ਕਿ ਪਰ ਲਵਣ ਚਲੇ ਜਾਈਏ ਤਾਂ और ज़्यादा लेट होई। तकरीबन रात ਨੂੰ 12 ਵਜੇ घर में आया आ गया। मैं क्या कल ਦਾ ਫਿਰ ਵਿਲਾਗ ਨਹੀਂ ਬਣਨਾ ਹੈਗਾ। ਮੇਰੇ ਭੈਣ ਭਾਈ ਜਿਹੜੇ ਨੇਗੇ ਉਹ ਵੀ ਇੰਤਜ਼ਾਰ ਕਰਨਗੇ ਕਿ ਕਿਸਮ ਦਾ ਵਿਲਾਗ ਕਿਉਂ ਨਹੀਂ ਆਇਆ। ਵੈਸੇ ਤਾਂ ਮੈਂ ਦੱਸਤਾ ਸੀਗਾ, ਕੁਝ ਮੇਰੇ ਭੈਣ ਭਾਈਆਂ ਨੇ ਵਾਲਾ ਵਿਲਾਗ ਨਹੀਂ ਨਾ ਦੇਖਿਆ ਹੈਗਾ। ਬਾਕੀ ਮਾਸ਼ਾਅੱਲਾ ਮੋਬਾਈਲ ਤਾਂ ਇੰਜ ਲੱਗਦਾ ਜਿਵੇਂ ਹੁਣੀ ਡੱਬੇ 'ਚ ਕੱਢਿਆ ਚੱਲ ਕੇ ਤੁਹਾਨੂੰ ਸ਼ੀਸ਼ੇ ਦੇ ਅੱਗੇ ਦਿਖਾਣਾ ਆ ਗਿਆ। ਤੇ ਉਧਰੋਂ ਹੁਣੀ ਅਸੀਂ ਨਾ ਵਾਪਸ ਸਾਈਵਾਲ ਹੀ ਜਾਵਣ ਲੱਗਿਆ। ਰਾਤ ਨੂੰ ਅਸੀਂ ਘਰ ਆਏ ਹੁਣ ਫਿਰ ਜਾਣਾ ਪੈ ਰਿਹਾ ਹੈਗਾ। जी जी हाँ सिर्फ असं रोल समोसियां नहीं लैनियां सी, और भी काफ़ी चीज़ां जिहड़ियां ना लैनियां नेगियां उत्थे इंशाअल्लाह ताला तुहानूं दिखावांगे। कुछ चीज़ां दा पता करना हैगा ते कुछ चीज़ां जिहड़ियां ना लै आनियां नेगियां। जी जी हाँ जिहड़ी चीज़ां दा तूं पता भी कीता वो भी तुहाडे नाल शेयर करांगे क्योंकि साडे जिहड़ा ना दुकान दे नाल ही जुड़ियां ने सारियां चीज़ां। उन्हें कुछ चीज़ां नहीं उन्हें दी पता करांगे कि इत्थों मिल जांदियां ना होलसेल रेट ते। फिर इंशाअल्लाह ताला जो कोल पैसे आए वो भी ले आवांगे। ਤੇ ਆ ਦੇਖੋ ਜੀ ਮਾਸ਼ਾਅੱਲਾ ਚਮਕ ਗਿਆ ਹੈਗਾ ਫੋਨ। ਇੰਜ ਲੱਗ ਰਿਹਾ ਜਿਵੇਂ ਹੁਣੀ ਡੱਬੇ 'ਚੋਂ ਕੱਢਿਆ ਹੈਗਾ। ਕੱਲ ਵਾਲੇ ਵਿੱਚ ਸੀ ਆ ਸਾਈਡ ਦੇਖ ਸਕਦੇ ਹੋ ਕਿਸ ਤਰ੍ਹਾਂ ਲੱਗ ਰਿਹਾ ਸੀਗਾ ਤੇ ਅੱਜ ਹੀ ਸੀ ਦੇਖੋ ਮਾਸ਼ਾਅੱਲਾ ਬੈਕ ਸਾਈਡ ਜਿਹੜੀ ਨਾ ਨਵੀਂ ਪੈ ਗਈ ਹੈਗੀ। ਤੇ ਰਾਤ ਨੂੰ ਕੁਛ ਜਿਹੜੀ ਨਾ ਮੈਂ ਵੀਡੀਓ ਬਣਾਈ ਸੀਗੀ ਉਹ ਵੀ ਮੈਂ ਅੱਗੇ ਲਾ ਦੇਣਾ ਸੀ, ਦੇਖ ਲਿਆ ਜੇ। ਯਕੀਨਨ ਮੈਨੂੰ ਇੰਜ ਲੱਗ ਰਿਹਾ ਹੈਗਾ ਜਿਵੇਂ ਮੈਂ ਅੱਜ ਫੋਨ ਜਿਹੜਾ ਨਾ ਹੱਥ ਨਵਾਂ ਪਕੜਿਆ ਹੋਇਆ ਹੈਗਾ। ਅਜੀਬ ਜਿਹਾ ਲੱਗ ਰਿਹਾ। ਅੱਗੇ ਸਾਰੀ ਟੁੱਟੀ ਹੋਈ ਜਗ੍ਹਾ ਨਜ਼ਰ ਆਉਂਦੀ ਸੀ ਨਾ, ਕੈਮਰੇ ਨੂੰ ਦੇਖਦਾ ਸੀ। ਅੱਜ ਤਾਂ ਨਵੀਂ ਜਗ੍ਹਾ ਨਜ਼ਰ ਆ ਰਹੀ ਹੈਗੀ, ਸਾਰੀ ਬੈਕ ਸਾਈਡ ਚੇਂਜ ਹੋ ਗਈ। ਲੇਕਿਨ ਇਹ ਅੱਲਾਹ ਪਾਕ ਦਾ ਸ਼ੁਕਰ ਹੈ ਮੋਬਾਈਲ ਫੋਨ ਜਿਹਾ ਸਾਫ ਸੁਥਰਾ ਹੋ ਗਿਆ। ਅੱਗੇ ਸਾਰਾ ਟੁੱਟਿਆ ਬਣਿਆ ਜਿਹੜਾ ਵੇਖਦਾ ਸੀ ਕਹਿੰਦਾ ਸੀ ਅਸਨ ਆਈਫੋਨ ਦੀ ਤੂੰ ਇਹ ਹਾਲਤ ਕੀਤੀ ਹੋਈ ਹੈਗੀ। ਲੇਕਿਨ ਫਿਰ ਮੇਰੀ ਵੀ ਇੱਕ ਮਜਬੂਰੀ ਸੀ ਨਾ ਕਿ ਟਾਈਮ ਹੀ ਨਹੀਂ ਇੱਕ ਲੱਗਦਾ ਸੀ। ਉਦੋਂ ਮੈਨੂੰ ਇਹ ਡਰ ਸੀਗਾ ਕਿ ਇਤਨੇ ਜ਼ਿਆਦਾ ਪੈਸੇ ਉਹਨਾਂ ਨੇ ਲੈ ਲੈਣੇ ਨੇਗੇ ਠੀਕ ਕਰਨ ਦੇ ਕਿਉਂਕਿ ਮਹਿੰਗੀ ਚੀਜ਼ ਸੀਗੀ। ਲੇਕਿਨ ਅੱਬੂ ਜਾਨ ਮੈਨੂੰ ਪਹਿਲੇ ਪਤਾ ਹੁੰਦਾ ਨਾ 3000 ਤਾਂ ਠੀਕ ਹੋ ਜਾਣਾ, ਕਦੋਂ ਦਾ ਕਰਵਾ ਲੈਣਾ ਸੀ। ਹਾਂ ਲੇਕਿਨ ਸਸਤਾ ਸਰ ਗਿਆ ਤੇ ਮਾਸ਼ਾਅੱਲਾ ਬਹੁਤ ਪਿਆਰਾ। ਇੱਕ ਦੋ ਕੋ ਆਈਡੀਆ ਵੀ ਲਿਆ ਸੀ ਉਹਨਾਂ ਆਖਿਆ ਤੁਹਾਡਾ 15 ਤੋਂ 20000 ਦੀ ਇੰਨੀ ਮਹਿੰਗੀ ਚੀਜ਼ ਹੈ ਤੇ ਨਾ ਡਿਸਪਲੇ ਜਿਹੜਾ ਮਹਿੰਗਾ ਹੀ ਹੋਣਾ ਸੀ। ਮਹਿੰਗਾ ਹੀ ਹੋਣਾ। ਉਹ ਕਹਿੰਦੇ ਨੇ ਆ ਇਹਦਾ ਨਾ ਫਾਸਟ ਕਾਪੀ ਹੈਗੀ ਜਿਹੜੀ ਬੈਕ ਸਾਈਡ ਦੀ, ओरिजिनल नहीं मिलता ਹੁੰਦਾ ਇੱਥੋਂ ਆਪਣੇ ਪਾਕਿਸਤਾਨ 'ਚ। ਲੇਕਿਨ ਇਹ ਠੀਕ ਹੈ, ਪਿਆਰਾ ਲੱਗ ਰਿਹਾ ਮਾਸ਼ਾਅੱਲਾ ਨਾ। ਇੰਜ ਲੱਗ ਰਿਹਾ ਜਿਵੇਂ ਵੀ ਟੁੱਟਿਆ ਹੀ ਨਹੀਂ ਸੀਗਾ। ਬਹੁਤ ਪਿਆਰਾ ਲੱਗ ਰਿਹਾ ਮਾਸ਼ਾਅੱਲਾ। ਇਹਦਾ ਹੁਣ ਅੱਜ ਜਿਹੜਾ ਨਾ ਕਵਰ ਵਗੈਰਾ ਵੀ ਲੈਣਾ ਇਹ ਵੀ ਰਾਤ ਨੂੰ ਮੈਨੇ ਲਿਆ ਸੀ। ਮਿਹਨਤ ਜਿਹੜਾ ਕੰਮ ਹੈ ਨਾ ਇਸ ਵਜ੍ਹਾ ਮੈਨੂੰ ਜਾਣਾ ਪੈ ਰਿਹਾ ਕਿ ਬਾਅਦ ਫਿਰ ਨਾ ਟੁੱਟ ਜਾਵੇ। ਕਵਰ ਲੈਣਾ, ਜੈਲੀ ਵਗੈਰਾ ਲਵਾਉਣੀ ਹੈਗੀ। ਇਹਦੇ ਵੀ ਕਾਫੀ ਜਿਹੜੇ ਨਾ ਕੰਮ ਰਹਿੰਦੇ ਨੇ। ਕੋਸ਼ਿਸ਼ ਕਰਾਂਗਾ ਅੱਬੂ ਜਾਨ ਉਹ ਕੀ ਕਹਿੰਦੇ ਨੇ ਬਫ ਇਹਦੀ ਸਕਰੀਨ ਤੇ ਲਵਾ ਲਵਾਂ। ਹਾਂ ਉਹ ਬਫ ਜਿਹੜਾ ਨਾ ਉਹ ਲਵਾ ਲਵਾਂਗਾ ਉਹਦੇ ਨਾਲ ਉੱਤੋਂ ਨਾ ਰਗੜਾਈ ਵਗੈਰਾ ਕਰਕੇ ਚਮਕ ਜਾਂਦਾ ਹੈਗਾ ਫੋਨ। ਇਨਸ਼ਾਅੱਲਾ ਤਾਲਾ ਉਹ ਦੇਖਾਂਗੇ ਅਗਰ ਬਫ ਵਾਲੀ ਦੁਕਾਨ ਵਗੈਰਾ ਨਾ ਮਿਲੀ ਤੇ ਵੈਸੇ ਇਹਦਾ ਕਵਰ ਵਗੈਰਾ ਇਨਸ਼ਾਅੱਲਾ ਤਾਲਾ ਲੈ ਆਵਾਂਗੇ। ਗਲਾਸ ਲਵਾ ਲਈ ਹਾਂ
ਨਹੀਂ ਉਹ ਬਫ ਵਾਲੀ ਦੁਕਾਨ ਦਾ ਮੈਨੂੰ ਇਤਨਾ ਆਈਡੀਆ ਨਹੀਂ, ਪਤਾ ਨਹੀਂ ਉਹ ਕਿੱਥੋਂ ਦੱਸ ਲੱਗੇ। ਦੇਣਗੇ ਜਿੰਨਾ ਕੋ ਤੂੰ ਲਾਵੇਂਗਾ। ਹਾਂ ਚਲੋ ਠੀਕ। ਸਵੇਰ ਸਕੂਲ ਬੱਚੇ ਜਾਂਦੇ ਨੇ ਕਿ ਸਾਰੇ ਗੁਜ਼ਰ ਗਏ ਹੋਏ ਨੇ ਕਿ ਉਹਨਾਂ ਨੇ ਛੁੱਟੀਆਂ ਹੋਣ ਤੋਂ ਪਹਿਲੇ ਅਸੀਂ ਸ਼ਹਿਰੋਂ ਹੋ ਕੇ ਵਾਪਸ ਦੁਕਾਨ ਤੇ ਆਣਾ ਹੈਗਾ। ਹਾਂਜੀ ਕਿਉਂਕਿ ਜਿਹੜਾ ਨਾ ਬੱਚੇ ਦੀ ਚੀਜ਼ਾਂ ਸਾਰੀਆਂ ਸਿਰਫੀਆਂ ਨੇ, ਸੁਬਹ ਵੀ ਬੱਚੇ ਜਿਹੜੇ ਨੇ ਲੈ ਜਾਂਦੇ ਨੇ ਜ਼ਿਆਦਾਤਰ। ਜਿਹੜਾ ਬਾਕੀ ਦੇ ਕਿਰਾਣੇ ਦਾ ਘਰਾਣੇ ਸੌਦਾ ਲੈਣਾ ਉਹਨਾਂ ਨੂੰ ਉਹ ਤਾਂ ਘਰੋਂ ਵੀ ਬੂਆ ਖੜਕਾ ਕੇ ਵੀ ਲੈ ਲੈਂਦੇ ਨੇ ਰੋਟੀ ਆ ਕੇ। ਤੇ ਬੱਚਿਆਂ ਦੀ ਜ਼ਿਆਦਾ ਪਰੇਸ਼ਾਨੀ ਹੁੰਦੀ। ਬੱਚੇ ਨੂੰ ਇੱਕ ਵਾਰੀ ਚਲੇ ਗਏ ਨੇ ਸਕੂਲ, ਛੁੱਟੀ ਦੇ ਉਹਨਾਂ ਦੇ ਹੋਣ ਤੋਂ ਪਹਿਲੇ ਫਿਰ 2-2:30 ਵਜੇ ਉਹਨਾਂ ਨੂੰ ਛੁੱਟੀ ਹੋਣੀ। ਹਾਂ 2:30 ਵਜੇ ਆਉਣੀ ਹੈ ਤੇ ਉਨੀ ਦੇਰ ਤੱਕ ਅਸੀਂ ਵਾਪਸ ਆ ਜਾਵਾਂਗੇ ਇਨਸ਼ਾਅੱਲਾ। ਚੀਜ਼ਾਂ ਜਿਹੜੀਆਂ ਨਾ ਕਾਫੀ ਲੈਣੀਆਂ, ਜਿਵੇਂ ਕਿ ਤੁਹਾਨੂੰ ਪਹਿਲੇ ਦੱਸ ਰਿਹਾ, ਹਾਲੇ ਤੱਕ ਇਸ ਵਿਲਾਗ ਤੋਂ ਅਗਾਂਹ ਵੀ ਜਿਹੜੇ ਨਾ ਵਿਲਾਗ ਆ ਰਹੇ ਨੇ ਕਿ ਉਹ ਵੀ ਬੜੇ ਇੰਟਰਸਟਿੰਗ ਹੋਣੇ ਸੀ। ਮੁਕੰਮਲ ਆਵਾਜ਼ ਕੀਤੇ ਕਰੋ ਕਿਉਂਕਿ ਹਾਲੇ ਤੱਕ ਬੜੀ ਸ਼ੌਕ ਆਸਤਾ ਮਾਸ਼ਾਅੱਲਾ ਸਾਡੀ ਇਹੀ ਕੋਸ਼ਿਸ਼ ਹੈ ਕਿ ਰਮਜ਼ਾਨ ਸ਼ਰੀਫ ਤੋਂ ਪਹਿਲੇ ਬੱਚਿਆਂ ਨੂੰ ਦੁਕਾਨ ਨੂੰ ਫੁੱਲ ਭਰ ਲਈਏ। ਜੀ ਹਾਲੇ ਤੱਕ ਆਪਣੀ ਸ਼ੌਪ ਦੇ ਕੁਝ ਕੰਮ ਆ ਕੇ ਕਰਨੇ ਨੇਗੇ, ਲੇਕਿਨ ਇਨਸ਼ਾਅੱਲਾ ਤਾਲਾ ਆ ਕੇ ਦੇਖਣੇ ਆਗੇ। ਪਹਿਲੇ ਜਿਹੜਾ ਨਾ ਸ਼ਹਿਰ ਹੋਇਆ ਇਹ ਜਿਹੜੀ ਸ਼ਹਿਰ ਵਾਲੇ ਕੰਮ ਨੇ ਨਿਪਟਾਏ ਇਹ ਸਾਰੇ ਅੱਜ, ਤੇ ਉਸ ਤੋਂ ਬਾਅਦ ਆ ਕੇ ਫਿਰ ਕੰਮ ਜੇ ਘਰ ਵਾਲੇ ਨੇ ਮੇਨ ਮੈਨੂੰ ਪਰੇਸ਼ਾਨੀ ਬਣੀ ਹੋਈ ਨਲਕਾ ਜਿਹੜਾ ਨਾ ਅੰਮੀ ਜਾਨ ਜਲਦੀ ਕਿਧਰੇ ਸ਼ਿਫਟ ਕਰੀਏ, ਉਸ ਤੋਂ ਬਾਅਦ ਜੇ ਆਪਣਾ ਸ਼ੇਡ ਹੈਗਾ ਇਹ ਲਾਈਏ। ਹਾਂ ਠੀਕ ਹੈ ਅੰਮੀ ਜਾਨ, ਦੁਕਾਨ ਬੰਦ ਕਰੋ ਤੇ ਆਪਾਂ ਨਿਕਲੀਏ। ਚਲੋ ਜਲਦੀ ਜਿਤਨਾ ਹੋ ਸਕੇ ਹੋ ਕੇ ਉਧਰੋਂ ਵਾਪਸ ਹਟੀਏ। ਤੇ ਦੁਕਾਨ ਜੀ ਬੰਦ ਹੋ ਗਈ ਹੈਗੀ। ਬਾਕੀ ਸਵੇਰ ਆਬੂ ਜਾਨ ਤੇ ਮੈਂ ਨਾ ਮਾਫ ਕਰ ਰਹੇ ਸੀਗੇ, ਛੇੜ ਆਵੇਗਾ ਜੀ ਇਹਦੀ ਸਿਹਤ ਤੇ ਬਿਲਕੁਲ ਨਾ ਇਹਦੇ ਉੱਤੇ ਨੁੱਕਰ ਜੀ ਆਣੀ ਹੈਗੀ ਇਹਦੀ ਜਿਹੜੀ ਇੰਜ ਤੇ ਇੰਜ ਪਮਾਇਸ਼ ਬਣੀ ਤੇ ਅੱਗੇ ਲੰਬਾ ਤਕਰੀਬਨ ਆਣਾ ਇਸ ਦੀਵਾਰ ਦੇ ਬਰਾਬਰ। ਜਿਹੜਾ ਆ ਹੈ ਨਾ ਪਹਿਲੇ ਹੀ ਅਸੀਂ ਇਤਨੀ ਦੀਵਾਰ ਬਣਾਈ ਹੋਈ ਇਹਦੇ ਬਰਾਬਰ ਆਵੇਗਾ ਇਹਦੀ ਸਿਹਤ ਤੇ ਤਕਰੀਬਨ ਇਤਨਾ ਸ਼ੇਡ ਆ ਜਾਵੇਗਾ ਇਸ ਜਗ੍ਹਾ ਤੇ। ਏਰੀਆ ਜਿਹੜਾ ਨੇ ਇਹ ਵਾਲਾ ਮਲ ਲੈਣਾ ਹੈਗਾ ਇਹਨੇ। ਸਵੇਰ ਰੱਸੀਆਂ ਜੀ ਪਈਆਂ ਸੀ ਤੇ ਉਹਨਾਂ ਨਾਲ ਅਸੀਂ ਪਮਾਇਸ਼ ਕੀਤੀ ਹੈਗੀ। ਮਾਸ਼ਾਅੱਲਾ ਬਹੁਤ ਪਿਆਰਾ ਲੱਗੇਗਾ। ਤੇ ਹੁਣ ਨਿਕਲੀਏ ਸਾਈਵਾਲ। ਠੀਕ ਹੈ ਅਬੂ ਜਾਨ, ਅਸੀਂ ਹੁਣ ਜਾਵਣ ਲੱਗੇ ਹਾਂ ਸਾਈਵਾਲ ਹੋ ਜਾਂਦੇ ਹਾਂ ਤੇ ਤੁਸੀਂ ਆਪਣਾ ਇਹ ਵਲੌਗ ਅਪਲੋਡ ਕਰਕੇ ਉਸ ਤੋਂ ਬਾਅਦ ਫਿਰ ਜਿਹੜਾ ਦੁਕਾਨ ਖੋਲ ਲਿਆ ਜੀ। ਹਾਂ ਸਾਡੇ ਬਸ ਅਸੀਂ ਹੁਣੇ ਹੀ ਆਏ ਤੇ ਉਧਰ ਆਇਸ਼ਾ ਜਿਹੜੀ ਉਹ ਵੀ ਕਰਦੀ ਸਾਫ ਸਫਾਈਆਂ ਵਗੈਰਾ ਕਰਦੀ ਸੀ, ਟੈਲਾਂ ਤੇ ਤਪੜੀ ਵਗੈਰਾ ਲਾਈ ਸੀਗੀ। ਅੱਜ ਤਾਂ ਬਿਜਲੀ ਨਹੀਂ ਹੈਗੀ, ਕਹਿ ਰਹੀ ਸੀ ਗੰਦੀ ਨਾ ਕਰੋ। ਮੈਂ ਜੁੱਤੀ ਸਮੈਲ ਚੜਿਆ ਹਨ, ਗੁੱਸੇ ਹੋ ਗਈ, ਕਹਿੰਦੀ ਗੰਦਿਆਂ ਨਾ ਕਰੋ। ਬੜੀ ਮਿਹਨਤ ਨਾਲ ਸਫਾਈ ਕਿਹੜਾ ਆਸਾਨੀ ਨਾਲ ਹੋ ਜਾਂਦੀ, ਜਿਵੇਂ ਪੈਰ ਭਰੇ ਉਹਨੂੰ ਉੱਤੇ ਚੜ ਜਾਂਦੇ। ਮੈਨੂੰ ਇਹ ਸੀ ਸੁੱਕਾ ਪਿਆ ਹੋਣਾ, ਮੈਂ ਫਿਸਲ ਕੇ ਆਪ ਗਿਰ ਜਾਣਾ ਸੀਗਾ ਜਿਵੇਂ ਗਿੱਲੀ ਜਾਏਗੀ। ਹਾਂ ਬਾਕੀ ਠੀਕ ਹੈ ਨਿਕਲਨੇ ਆਗੇ ਤੇ ਆਪਣੇ ਉਧਰਲੇ ਕੰਮ ਨੇਗੇ ਇਨਸ਼ਾਅੱਲਾ ਤਾਲਾ ਕਰ ਆਨੇ ਆ। ਉਧਰੋਂ ਮੈਂ ਆਪਣੀ ਜੈਕਟ ਲਾ ਲਵਾਂ ਕਿਉਂਕਿ ਠੰਡੀ ਹਵਾ ਚੱਲੀ ਹੋਈ ਹੈਗੀ, ਸਰਦੀ ਲੱਗੇਗੀ ਰਸਤੇ 'ਚ। ਵੈਸੇ ਤਾਂ ਧੁੱਪ ਹੀ ਮਾਸ਼ਾਅੱਲਾ ਬੜੀ VIP ਕੜਕਣੀ ਨਿਕਲੀ ਹੋਈ, ਲੇਕਿਨ ਇਹ ਹੈਗਾ ਕਿ ਠੰਡੀ ਹਵਾ ਜਿਹੜੀ ਹੈਗੀ ਹੁਣ ਤਾਂ ਕੋਈ ਧੁੱਪ ਕੁਛ ਹੀ ਨਹੀਂ ਹੈ ਜੀ। ਘਰੋਂ ਨਿਕਲਣ ਹੀ ਲੱਗਿਆਂਗੇ ਤਾਂ ਅਚਾਨਕ ਐਸ਼ਾ ਨੇ ਯਾਦ ਕਰਾ ਦਿੱਤਾ ਕਿ ਘਰੇ ਲੱਕੜਾਂ ਜਿਹੜੀ ਨੇ ਖਤਮ ਹੋਈਆਂ, ਦੁਪਹਿਰ ਦਾ ਖਾਣਾ ਪਕਾਣਾ ਤਾਂ ਉਹਦੇ ਵਾਸਤੇ ਨਾ ਲੱਕੜਾਂ ਲੈ ਕੇ ਦੇ ਕੇ ਹੀ ਜਾਓ। ਤੇ ਪਹਿਲਾਂ ਤੁਸ਼ਾਰਾ ਜਿਹੜੇ ਨਾ ਲੱਕੜਾਂ 20 ਕਿਲੋ ਲੈ ਕੇ ਘਰ ਦੇ ਦਿੰਦੇ ਆਗੇ ਤੇ ਉਸ ਤੋਂ ਬਾਅਦ ਇਨਸ਼ਾਅੱਲਾ ਤਾਲਾ ਫਿਰ ਅੱਗੇ ਸ਼ਹਿਰ ਚੱਲਦੇ ਆ। ਵੈਸੇ ਤਾਂ ਸਿਲੰਡਰ ਹੀ ਭਰੇ ਹੋਇਆ ਪਿਆ ਲੇਕਿਨ ਉਹਦੇ ਗੈਸ ਇਤਨਾ ਜ਼ਿਆਦਾ, ਮੈਨੂੰ ਤਾਂ ਡਰ ਲੱਗਦਾ ਹੈਗਾ। ਵੈਸੇ ਆਇਸ਼ਾ ਜਿਹੜੀ ਹੈਗੀ ਉਹਦੇ ਗਲਤੀ ਨਾਲ ਕਿਧਰੋਂ ਤੀਲੀ ਉਹਦੇ ਲੱਗ ਜਾਵੇ ਤੇ ਲੀਕ ਵਗੈਰਾ ਹੋ ਜਾਵੇ, ਮਸਲਾ ਬਣ ਸਕਦਾ ਹੈਗਾ, ਅੱਲਾ ਨਾ ਕਰੇ। ਇਸ ਵਜ੍ਹਾ ਤੋਂ ਨਾ ਲੱਕੜਾਂ ਹੀ ਲੈ ਕੇ ਦੇਣ ਜਾਣ ਲੱਗੇ ਆਗੇ ਤੇ ਇੱਥੇ ਸ਼ਹਿਰ ਜੀ ਆ ਗਏ ਆਗੇ। ਬਾਕੀ ਇੱਥੋਂ ਨਾ ਹੁਣ ਲੱਕੜਾਂ ਹੀ ਲੈ ਲੈਣੇ ਆਗੇ, ਲੱਕੜਾਂ ਚੱਲ ਕਰਦੇ ਆਈਏ ਪਹਿਲੇ। ਤੇ ਅੱਜ ਤਾਂ ਇੱਥੇ ਸਾਰੀਆਂ ਜੀ ਲੱਕੜਾਂ ਇਹਨਾਂ ਸੁੱਕੀਆਂ ਹੀ ਪਈਆਂ ਨੇ ਕਿਉਂਕਿ ਗਰਮੀਆਂ ਆ ਗਈਆਂ ਨਾ ਮਾਸ਼ਾਅੱਲਾ, ਧੁੱਪ ਬੜੀ VIP ਨਿਕਲੀ ਹੋਈ, ਪਈਆਂ ਸੁੱਕ ਜਾਂਦੀਆਂ ਨੇਗੀਆਂ। ਇਹਨਾਂ ਵਿੱਚੋਂ ਚੁੱਕ ਕੇ ਜਿਹੜਾ ਨਾ ਕੱਢ ਲੈਣੇ ਆਗੇ, ਜ਼ਿਆਦਾ ਮੋਟੀਆਂ ਹੀ ਨਾ ਹੋਣ ਜ਼ਿਆਦਾ ਬਰੀਕ ਹੀ ਨਾ ਹੋਣ। ਬਾਕੀ ਲੱਕੜਾਂ ਇੱਥੋਂ 20 ਕਿਲੋ ਲੈ ਲਈਆਂ ਨੇ, ਪਿੱਛੇ ਰੱਖ ਲਈ, ਚੱਲਣੇ ਆਗੇ ਫਿਰ। ਬਾਕੀ ਲੱਕੜਾਂ ਇਹ ਘਰ ਲੈ ਕੇ ਆ ਗਏ ਆਗੇ, ਪਹਿਲੇ ਅਬੂ ਜਾਨ ਚੱਕ ਕੇ ਲੈ ਗਏ ਨੇਗੇ ਤੇ ਦੇ ਕੇ ਘਰ ਚੱਲਣੇ ਆ ਹੁਣ ਫਿਰ। ਚਲੋ ਇਹ ਪਰੇਸ਼ਾਨੀ ਵੀ ਖਤਮ ਹੋ ਗਈ ਹੈਗਾ ਕਿ ਫਿਰ ਖਾਣਾ ਜਿਹੜਾ ਨਹੀਂ ਪਕਣਾ ਆ ਗਿਆ। ਉਧਰੋਂ ਆਟਾ ਵੀ ਖਤਮ ਹੋਇਆ, ਉਧਰੋਂ ਆ ਕੇ ਇਨਸ਼ਾਅੱਲਾ ਤਾਂ ਲਵਾਂਗੇ ਹੁਣ ਚਾਵਲ ਪਕਾ ਲਵਾਂਗੇ ਦੁਪਹਿਰ ਟਾਈਮ। ਇੱਥੇ ਹੀ ਦਰਿਆ ਰਾਵੀ ਤੇ ਅਸੀਂ ਆ ਗਏ ਆਂਗੇ। ਬਾਕੀ ਮਾਸ਼ਾਅੱਲਾ ਦੇਖੋ ਕਿਤਨੀ ਖੂਬਸੂਰਤੀ, ਹਰਿਆਲੀ ਹੈਗੀ, ਬੈਂਸਾਂ ਵਗੈਰਾ ਜੀ ਇੰਨਾ ਚਰਦੀਆਂ ਫਿਰਦੀਆਂ ਨੇਗੀਆਂ। ਪਾਣੀ ਵੀ ਜਿਹੜਾ ਨਵਾਂ ਆ ਰਿਹਾ ਪਿੱਛੇ ਦਰਿਆ ਦੇ ਵਿੱਚ। ਦਰਿਆ ਫੈਲ ਹੀ ਬਹੁਤ ਜ਼ਿਆਦਾ ਗਿਆ, ਅੱਗੇ ਪਰੂ ਵਹਿੰਦਾ ਹੁੰਦਾ ਸੀਗਾ ਤੇ ਹੁਣ ਨਾਲ ਆ ਗਿਆ ਤੋੜ ਤੱਕ ਰੋਡ ਤੇ। ਬਾਕੀ ਇੱਥੇ ਹੀ ਹੋ ਰਹੀ ਹੈ ਆਲੂਆਂ ਦੀ ਚੁਨਾਈ ਤਾਂ ਹੋ ਗਈ ਹੋਈ ਹੈਗੀ। ਜਿਹੜੇ ਉਹਨਾਂ ਚੁੱਕਦੇ ਫਿਰਦੇ ਨੇ ਫ੍ਰੀ 'ਚ ਇਹਨਾਂ ਨੂੰ ਹੀ ਨੇਗੇ, ਜਿਨ੍ਹਾਂ ਨੇ ਚੁੱਕ ਲੈਣੇ ਜਿਤਨੇ ਇਹਨਾਂ ਦੇ ਹੀ ਹੋਣਗੇ ਕਿਉਂਕਿ ਜਿਹੜੀ ਜ਼ਮੀਨ ਦੇ ਮਾਲਕ ਨੇ ਉਹਨਾਂ ਨੇ ਆਪਣੇ ਆਲੂ ਜਿਹੇ ਚੁਗਾ ਕੇ ਮੋਟੇ ਇੱਥੇ ਰੱਖ ਲਏ ਹੋਏ ਨੇ। ਜਿਹੜੇ ਕੋਈ ਥੱਲੇ ਦੱਬੇ ਹੋਣ ਮਿੱਟੀ 'ਚ ਜਾਂ ਵੈਸੇ ਕਰ ਲਓ ਕਿ ਉੱਤੇ ਬਰੀਕ ਆਲੂ ਹੁੰਦੇ ਨੇਗੇ, ਉਹਨੇ ਚੁੱਕ ਕੇ ਆਪਣੇ ਘਰਾਂ ਲੈ ਜਾਣਗੇ, ਫਿਰ ਵੇਚ ਲੈਣਗੇ ਸਮੋਸਿਆਂ ਪਕੌੜਿਆਂ ਵਾਲਿਆਂ ਨੂੰ। ਤੇ ਇੱਦਾਂ ਹੀ ਮਸ਼ੀਨ ਲੱਗੀ ਫਿਰਦੀ ਹੈ, ਇੱਦਾਂ ਲੇਬਰਾਂ ਲੱਗੀਆਂ ਹੋਈਆਂ ਨੇਗੀਆਂ ਆਲੂ ਚੁਨਾਈ ਕਰਨ ਵਾਲੀਆਂ। ਲੇਬਰ ਨੂੰ ਹੀ ਕੋਈ ਸਮਝ ਲਓ ਕਿ ਜਿਵੇਂ ਕਿੱਲੇ ਦੇ ਹਿਸਾਬ ਨਾਲ ਪੈਸੇ ਦਿੰਦੇ ਹੁੰਦੇ ਨੇ।
अलग अलग लेबरां लगियां होईयां ते आलूआं दी बिचों चुनाई कीती जा रही है। बरीक बरीक बच जांदे ने फिर जेहड़े ना चुगण वास्ते दे दिंदे ने कि जे बच्चे वगैरह ने चुग जांदे ने घरां 'च। फाइनली ਇੱਥੇ ਸਾਈਵਾਲ ਅਸੀਂ ਆ ਗਏ ਆਂਗੇ ਤੇ ਹੁਣ ਫਿਰ ਚੱਲਨੇ ਆਂਗੇ। ਪਹਿਲੇ ਤਾਂ ਚੱਲ ਕੇ ਨਾ ਉੱਥੋਂ ਰੋਲ ਸਮੋਸੀਆਂ ਲੈਣੇ ਆਂਗੇ ਕਿਉਂਕਿ ਉਹਨਾਂ ਨੂੰ ਪਹਿਲੇ ਕਹਿ ਦਿੰਦੇ ਆ ਬਾਕੀ ਬਾਜ਼ਾਰ 'ਚ ਜਿਹੜੇ ਕੰਮ ਨੇਗੇ ਉਹ ਕਰ ਲਵਾਂਗੇ। ਜਾਂਦੇ ਉੱਥੇ ਰੋਲ ਸਮੋਸੀਆਂ ਲੈ ਕੇ ਤੇ ਘਰ ਚਲੇ ਜਾਵਾਂਗੇ। ਤੇ ਰੋਲ ਸਮੋਸੀਆਂ ਘਰ 'ਚ ਤਿਆਰ ਕਰਦੇ ਨੇ ਕਿ ਉਹਨਾਂ ਨੂੰ ਪਹਿਲੇ ਆਰਡਰ ਦੇਣਾ ਪੈਣਾ ਹੈਗਾ ਤੇ ਉਸ ਤੋਂ ਬਾਅਦ ਫਿਰ ਉਹ ਬਣਾ ਕੇ ਦੇਵਣਗੇ। ਟਾਈਮ ਉੱਥੇ ਕਾਫੀ ਲੱਗ ਜਾਣਾ, ਜਿਤਨੇ ਟਾਈਮ ਵਿੱਚ ਉਹਨਾਂ ਨੇ ਬਣਾਉਣੀਆਂ ਉਤਨੇ ਟਾਈਮ ਵਿੱਚ ਬਾਕੀ ਕੰਮ ਜਿਹੜੇ ਨਾ ਸ਼ਹਿਰ 'ਚ ਨੇਗੇ ਉਹ ਕਰ ਲਵਾਂਗੇ। बाकी इतने छोटी जी ना गली होनी हैगी, भुल ही ना जावे। नहीं अम्मी जान इतने अगे हैगी, इतों नालों कोई रस्ता जाता सी उस दिन आप आए सी ना। बाकी इतने आ गया। हाँ जी चलो ये लै लो 150 वाला, 150 वाला ले लो। वो कह रहे हैं कि पैसे जेने सी दे जाओ तो वापसी तो ले जाए जे, फिर चलो उदो शहर चो लेना तो वापसी तो ले जावांगे। 8 पैकेट कहते ने कि 4 पैकेट रोलों के 4 पैकेट समोसियां के। बाकी हम फिर चलने आगे बाजार जाना है, सदर बाजार जोड़ा है उत्थों चल के ना पता करना कि इतों ज्वेलरी का तो बाकी जी चूड़ियाँ वगैरह आउंदियां ने ये किहड़े बाजार चों मिलदियां ने होलसेल रेट से। एक बार पता करना है फिर इंशाअल्लाह ताला आके एक ना एक दिन लै जावांगे। तो उधर आईफोन का कवर लेना है, गिलास वगैरह इनका जो चढ़ाना है, ये 2 काम ने वो करके उस तो बाद फिर रोल समोसियां लैके घर चलना है। इंजनू चलिए बाजार के अंदर आए आगे तो पहले तो मैं नज़र आ गई नहीं फोन वाली दुकाना तो कुछ देखने आगे। पहले मैं तो कहना कवर ही पड़ा ले लीए, इन्होंने को कवर तो नहीं पैने चंगे। चलो देखने अम्मी जान और दूसरे बाजार चल के लवांगे। उतो अंकल और को पूछा कह रहे थे इतने अगे ही है जितों होलसेल का समझ लो मेकअप का समान मिलता है ना, इतने अगे बाजार है एक। इतने चूड़ियां बाजार के विच आ गए आंगे, इतों पता करने चूड़ियां का किस तरह डब्बा मिलेगा, पता करके तो फिर जावांगे। ज्वेलरी के समान का ही पता करना है तो चूड़ियाँ वगैरह का ही पता करना है, सारी चीज़ों का पता करांगे। ये सारी मार्केट है कि होलसेल रेट से चीज़ां जिहड़ियां ना मिलदियां नहीं है, जिहड़ी चीज़ मर्जी लैनी होए। ज़्यादातर जिहड़ी ना मेकअप का समान बाकी इतने एक शॉप से रुके आएंगे, इतों चूड़ियाँ वगैरह का रेट का पता कर लें। 700 रुपए का होलसेल 20 दर्जन होंदियां। अच्छा ये 20 दर्जन वा ये तुहानू पै नहीं तकरीबन 30 रुपए दर्जन, 60-70 रुपए सेल होंदी है। ये जेड़ा पक्के परदे ने। बाकी इन्हों को चूड़ियाँ तो बहुत प्यारियां पईयां, सारियां होलसेल रेट ते इस तरह दी मिल जानियां नहीं है। मैटल दी होलसेल को भी मिल जाएंगे, ये थोड़ी महंगी होंदी पर विकदियां बहुत अच्छियां चलदियां बहुत आजकल है। 3 दर्जन का सेट आ, ये डब्बा इस तरह लोग 12 दर्जन का होएगा, 4 सेट होंगे 1 2 3 4। ये तुहानू 1200 रुपए का मिलेगा, 100 रुपए दर्जन पैनी है, 200 रुपए दर्जन मिलेगी, 150 मिले तो 50 बचेंगे। कलर बहुत होंगे कलर दे वो भी लगे ने सारे को बारे में ये सारा ये कलर इस काफी हां ये बिकदे बहुत अच्छे हैं। ये 20 कलर ने ज्यादा है बिकदी है, काच के हुण घट लोग पांदे ने, काच तो होंदा है पक्के पर डब्बा ये भी 20 दर्जन दा वा। हाँ जी ਇਹ ਆ ਕਿੰਨੇ ਦੇ ਵੀ ਮਿਲੇਗਾ? ਇਹ ਤੁਹਾਨੂੰ ਮਿਲੇਗਾ 1000 ਰੁਪਏ ਦਾ, ਇਹ ਤੁਹਾਨੂੰ ਪਹਿਲੀ 50 ਰੁਪਏ ਦਾ ਦੇਣਾ। ਤੁਸੀਂ 100 ਵੇਚ ਲਓ, 150 ਵੇਚ ਲਓ, 120 ਵੇਚ ਤੁਹਾਡੀ ਮਰਜ਼ੀ। ਇਹਦੇ ਚ ਐਡ ਦੇਨ ਮੁਕਤ ਦੇਨ ਬਹੁਤ ਨੇ। ਨਹੀਂ ਭਾਈ ਆ ਜਿਹੜੇ ਇਹ ਪੱਕਾ ਸਾਰਾ ਪੱਕਾ बाकी इन्हों को बाकी जेडे मेकअप वगैरह का समान है ज्वेलरी का है भी इन्हों को ना समझ लो कि काफ़ी अच्छी प्राइस से मिल जाएगा, सानू बचत काफ़ी आएगी। परफ्यूम वगैरह भी पैन उन्होंने गल की है, लेकिन इंशाल्लाह ताला लवन आवांगे। थोड़े जे देखिए ना पहले अपनी दूसरी दुकान सेट करिए। बाकी इस तरह ਜਿਹੜੇ सेट बने होने ना कांच ਦੇ ਵਿੱਚ ਨੇ, ਇਹ ਵੀ ਬਹੁਤ ਪਿਆਰੇ ਨੇ। हाँ अपन मियां बचत ही बड़ी आएगी, जिस तरह वो दस रहे हैं ना काफ़ी माशाल्लाह बचत होगी। ਇਸ ਤਰ੍ਹਾਂ ਕਾਫੀ ਆ ਬਚਤ ਆ ਗਈ, ਕਿਉਂਕਿ ਆ ਜਿਹੜੀ ਚੂੜੀ
ਚੂੜੀਆਂ ਨੇ ਨਾ ਇਹ ਅੱਛੀਆਂ ਨਹੀਂ ਜੀ ਜੀ ਉੱਥੇ ਆਪਣੇ ਕੋਲ ਇਸ ਤਰ੍ਹਾਂ ਦੀ ਚੂੜੇ ਕਰਨੀਆਂ ਵੀ ਲੈ ਕੇ ਨਹੀਂ ਆਉਂਦੀਆਂ ਹਾਂ ਇਸ ਤਰ੍ਹਾਂ ਦੀ। ਕਿੰਨਾ ਕਵਰ ਚਲੋ ਠੀਕ ਹੈ, ਇਸ ਤਰ੍ਹਾਂ ਦੀ ਇਨਸ਼ਾਅੱਲਾ ਤਾਂ ਲੈ ਜਾਵਾਂਗੇ ਬਸ ਆਨ ਕਰੀਬ ਹੀ ਆ ਕੇ। ਹਾਂਜੀ ਓਕੇ ਹੋ ਗਿਆ। ਬਾਕੀ ਸਾਰੀਆਂ ਕਰੀਮਾਂ ਵਗੈਰਾ ਇੱਧਰ ਪਈਆਂ। ਵਗੈਰਾ ਪੁੱਛ ਲੈਣਾ ਵੀ ਆਹ ਕਿੰਨੇ ਦੇ ਸੈੱਟ ਹਾਂ ਇਹ ਵੀ ਪੁੱਛ ਲੈਣਾ ਜਿਹੜੇ ਛੋਟੀਆਂ ਨੇ ਉਹ ਵੀ ਪੁੱਛ ਲੈਣਾ ਵੀ ਉਹ ਕਿੰਨੇ ਦੇ ਇੱਕ ਸੈੱਟ ਮਿਲਦੇ ਹਾਂ ਛੋਟੇ ਬੱਚਿਆਂ ਵਾਲੀਆਂ ਹੁੰਦੀਆਂ ਨੇ ਅਲੱਗ ਅਲੱਗ ਪਈਆਂ ਨੇ ਨਾ, ਦੇਖੋ ਅਲੱਗ ਅਲੱਗ ਕਾਫੀ ਡਿਫਰੈਂਟ ਜਿਹੜੇ ਕਲਰ ਵਗੈਰਾ ਪਏ ਨੇ। ਸਾਰੀ ਮਿਕਸ ਇਨਸ਼ਾਅੱਲਾ ਤਾਂ ਲੈ ਜਾਵਾਂਗੇ, ਈਦ ਤੋਂ ਪਹਿਲੇ ਲੈ ਜਾਵਾਂਗੇ। ਮੈਂ ਕਿਹਾ ਵੀ ਥੋੜਾ ਜਿਹਾ ਨਾ ਮੈਂ ਇਹਦਾ ਪਤਾ ਕਰ ਲਵਾਂ ਕਿ ਅੰਦਾਜ਼ਾ ਹੋ ਜਾਵੇਗਾ ਕੀ ਹਿਸਾਬ ਮਿਲਦੀਆਂ ਨਹੀਂ ਹੈ। ਚਲੋ ਠੀਕ ਹੋ ਗਿਆ। ਉਹਨੂੰ ਪੈ ਨਹੀਂ ਹੈ ਜਿਹੜੀ ਆ 30 ਰੁਪਏ ਦਾ ਜਾਂ 120 ਰੁਪਏ ਦਾ ਪੈਣਾ ਵਾ। ਇਹ 60-70 ਰੁਪਏ ਵੀ ਮੈਟਲ ਦੀ ਮਹਿੰਗੀ ਵਿਕਦੀ ਹੈ। 30 ਰੁਪਏ ਦਰਜਨ ਪਵੇਗੀ ਤੇ ਇਹ ਜਿਹੜੀ ਹੈ 40 ਰੁਪਏ ਦੀ ਪਏਗੀ। ਇਹ ਵਾਲੀ ਅੱਛੀ ਵਾਲੀ ਥੋੜੀ ਇਹਦੇ ਮਾਸ਼ਾਅੱਲਾ ਹੋਰ ਵੀ ਬਹੁਤ ਪਿਆਰੀ ਪਿਆਰੀ ਹੈ ਚੂੜੀਆਂ ਵਗੈਰਾ ਇਹ 35 ਰੁਪਏ ਪੈਣੀ ਹੈ। 60 ਰੁਪਏ 70 ਰੁਪਏ ਦੀ ਵਿਕਦੀ, ਡਬਲ ਹੀ ਹੁੰਦੇ ਇਹਨਾਂ ਚੋਂ। ਹਾਂਜੀ ਇਹ ਵੀ 30 ਰੁਪਏ ਪੈਣੀ ਹੈ। 30 ਰੁਪਏ ਪਵੇਗੀ ਤੇ 60-70 ਰੁਪਏ ਵੇਚ ਸਕਦੇ। ਜ਼ੀਰੋ ਸਾਈਜ਼ ਵੀ ਹੈ, ਇਹ ਵੀ 30 ਪਏਗੀ ਜਿੰਨੀ ਮਰਜ਼ੀ ਵੇਚ ਲਓ, 50-60 ਰੁਪਏ। ਹਾਂ ਫਿਰ ਇਹ ਸੈੱਟ ਹੁੰਦੇ ਨੇ ਪੱਕੇ ਇਹਦੇ ਮੈਟਲ ਦੇ, ਹਾਂਜੀ ਇਹ 2-250 ਵਿਕਣ ਵਾਲਾ। ਇਹ ਤੁਹਾਨੂੰ 130 ਦਾ ਪੈਣਾ ਹੋਲਸੇਲ ਰੇਟ ਤੇ, ਜਿੰਨਾ ਮਰਜ਼ੀ ਵੇਚੋ। ਇਹ ਚੀਜ਼ ਇਸ ਤਰ੍ਹਾਂ ਦੇ ਅਸੀਂ ਲੈਣੇ ਨੇ ਨਹੀਂ ਮੈਂ ਉਹ ਚੀਜ਼ ਵਿਕਣੀ ਹੈ। ਆ ਜਿਹੜੀ ਆ ਇਸ ਤਰ੍ਹਾਂ ਦੀ ਚੀਜ਼ ਹੈ ਇਹ ਪੱਕੇ ਅਸੀਂ ਇਹ ਪਤਾ ਹੀ ਕਰਦੇ। ਹੁਣ ਮੈਂ ਤੁਹਾਨੂੰ ਦੱਸਾਂ, ਸਾਡੇ ਕੋਲ 2 ਜਣੇ ਹੈਗੇ ਨੇ, ਸੈੱਟ ਵਾਲ ਦੇਣਾ ਅਸੀਂ ਬਾਹਰ ਨਹੀਂ ਰੱਖਣੀ। ਇਹ ਉਹ ਚੀਜ਼ਾਂ ਸਾਨੂੰ ਬਹੁਤ ਰਾਇਤ ਪੈਣੀ ਹੈ। ਅੱਛਾ ਇਹ 2.5 ਦਰਜਨ ਚੂੜੀਆਂ ਵਾ। ਅੱਛਾ ਇਸ ਤਰ੍ਹਾਂ ਦੀਆਂ ਹੀ ਨਹੀਂ ਹੈ, ਇਸ ਤਰ੍ਹਾਂ ਹੀ ਜੋੜ ਕੇ ਇਹ ਰੱਖੀ। ਤੁਹਾਨੂੰ ਜਗ੍ਹਾ ਨਾ 100 ਰੁਪਏ ਦਾ ਲਾ ਦੇਣਾ, ਜਿੰਨੇ ਮਰਜ਼ੀ ਤੁਸੀਂ ਲੈ ਲਓ। 150 ਦਾ ਵੇਚਣਾ ਤਾਂ ਵੀ 50 ਬਚਣਗੇ, 200 ਵੇਚ ਤਾਂ ਅੱਧੋ ਅੱਧ ਹੋ ਜਾਣਗੇ। ਕਿਉਂਕਿ 80 ਰੁਪਏ ਦਰਜਨ ਖੁੱਲੀਆਂ ਵੇਚੋਗੇ ਤਾਂ ਵੀ ਤੁਹਾਡਾ 240 ਵਟ ਜਾਣਗੇ। 2.5-3 ਦਿਨਾਂ ਚੂੜੀਆਂ ਹੁੰਦੀਆਂ। 350 ਰੇਟ ਆ। ਅੱਛਾ 350 ਰੇਟ 230 ਦੀ ਸਾਨੂੰ ਪਵੇਗੀ। ਇਹ 골ਡਨ ਪਰ ਪੈਣੀ 250 ਦੀ, 340 ਰੇਟ। 340 ਰੇਟ ਹੈ। ਝਲਕ ਪੈਣੀ ਤੁਹਾਨੂੰ 245 ਦੀ, ਹਾਂ। 330 ਰੇਟ ਆ। ਅੱਛਾ ਅੱਛਾ ਨਾਈਟ ਕੁਈਨ ਪੈਣੀ ਹੈ 225 ਦੀ, 300 ਕੀਮਤ ਦਾ। 300 कीमत है, 225 रुपये। काफ़ी माशाल्लाह ना करीमा की बचत वगैरह है। 60-70 ਰੁਪਏ 80 ਰੁਪਏ ਲਾਭਦਾ। ਜੀ, ਜੀ, ਇਹ ਸਾਰੀ ਕਰੀਮਾਂ ਲਿਖੀਆਂ ਵਾ। ਜੀ। ਇਹ ਸਾਰੀ ਡੱਬੇ ਹੀ ਆ। ਇਹ ਮਿਸ ਵਰਲਡ ਆ। हाँ ਇਹ ਹੈਲੋ ਇਹ ਵੀ 240 ਦੀ ਪੈਣੀ ਇਹ ਸਾਡੇ ਪੂਰਾ ਡੱਬਾ ਡੱਬਾ ਲੱਗੀ ਤੇ ਫਿਰ 6 ਪੀਸ ਹੈ। ਹੋਲਸੇਲ 6 ਪੀਸ ਦਾ ਰੇਟ ਦੱਸਦਾ ਡੱਬੇ ਦਾ। हाँ 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 ठीक हो ਤੇ ਸੰਦਲ ਵੀ ਦੇਖੋ ਸਾਰੀਆਂ सारी ਸੰਦਲ ਕਰੀਬ ਹਾਂ ਉਹ ਵੀ 240 ਦੀ ਪੈਣੀ, 330 ਰੁਪਏ ਰੇਟ ਆ। ਇਹ ਜਿਹੜੀ ਸੌਸ ਵਿਕਦੀ ਹੈ ये किन्ने डब्बा पूरा किन्ने का? ਇਹ 350 ਰੁਪਏ ਦਾ, हाँ 29 ਰੁਪਏ ਦੀ ਪਏਗੀ। ਇਹ ਵੀ 29 ਰੁਪਏ ਦੀ। ਆਪਾਂ ਨੂੰ ਇਹ ਘਟਦੀਆਂ ਦੀ ਹਾਂਜੀ ਤਾਂ 50 ਦੀ ਵਿਕਦੀ। ਉੱਥੇ ਆਪਾਂ 50 ਦੀ ਵੇਚੀ ਹੋਈ ਆ, 30 ਦੀ ਵੇਚੀ, 40 ਦੀ ਵੇਚੀ। ਨਹੀਂ 50 ਦੀ ਵਿਕਦੀ ਸ਼ਹਿਰ 'ਚ, 50 ਦੀ ਵਿਕਦੀ। ਇਹ 100 ਦੀ ਵਿਕਦੀ ਸ਼ਹਿਰ 'ਚ, ਉਹ ਤਾਂ 50 ਦੀ ਪੈਣੀ। है 50 दी पवेगी। ओके हो गया ਕਮਾਈ ਹੈਗੀ ਹੈ, ਜਾਈ ਨਾ ਤੁਹਾਨੂੰ ਦੇ ਦੇਵਾਂਗੇ। जी इंशाल्लाह इंशाल्लाह ਵਾਸਤੇ ਲੈ ਜਾਣਾ ਸਮਾਨ। इंशाल्लाह जी ਉੱਥੋਂ ਜਾ ਕੇ ਪਤਾ ਕਰ ਲਿਆ ਉਹਨਾਂ ਚੀਜ਼ਾਂ ਦੀ ਪ੍ਰਾਈਸ ਦਾ ਥੋੜਾ ਬਹੁਤ ਅੰਦਾਜ਼ਾ ਹੋ ਗਿਆ ਹੈਗਾ। ਤੇ ਇੱਥੇ ਆ ਗਿਆ ਫੁੱਲਾਂ ਵਾਲੀ ਮਾਰਕੀਟ ਹੈ। ਇੱਥੋਂ ਕਿਧਰੋਂ ਨਾ ਆਉਣਾ ਇਹਦੇ ਪਾਊਚ ਤੇ ਗਲਾਸ ਵਗੈਰਾ ਜਾਂ ਲਗਵਾ ਲੈਣੇ ਆਗੇ ਦੇਖ ਕੇ ਕੋਈ ਅੱਛੀ ਜੀ ਸ਼ਾਪ ਜਿਹੜੀ ਆ। ਇੱਥੇ ਤਾਂ ਵਨ ਪਵਨੀਆਂ ਦੁਕਾਨਾਂ ਨਹੀਂ ਆ ਵੱਡੀਆਂ ਵੱਡੀਆਂ। ਚੱਲ ਲੈਣਾ ਕੋਈ ਰੁਕ ਜਾਈਏ। ਹਾਂ 12 Pro Max ਇਹ ਦਿਖਾ ਦਿਓ ਨਾ ਖੋਲ ਕੇ। हमें ठीक नहीं है हमें दूसरा पहले लिया सी जल्दी। जो सिंपल है वो 500 ये वाला 600 है ना, रेनबो कलर में। हाँ अच्छा 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 ये 600 का है और ये भी सेम है ना, रेनबो। 600। हाँ 600 जो सिंपल में आएगा वो सस्ता है। सस्ता है। वो सिंपल जो वो पड़ा है वो दिखा दें। अंकल और कह रहे हैं कि ये रंग बिरंगा है ना वो ये पड़ा रंगों में होते है। हैं। हाँ और ये 500 का है। ਇਹ ਹੀ ਸੰਦਲ चल ये दे दो, ये एक दे दो। ਕਿੰਨੇ ਦਾ? ये 350 का है। हाँ 350 का नहीं, चल यही दे दो। हाँ ये ग्रिल है, ਬਾਈ ग्रिल है। बिल्कुल सामने पड़ेगा। तो इनमें क्या प्राइस का क्या? 400 है, ये 500 है, फिर 200 100। हाँ अच्छा अच्छा ये कितने का है? ये 400 है, ये 500 है। 400। आप यही ये लगाओ प्राइवेसी है। देखिए आपको ऐसे सामने से देखेंगे ना जी। नजर आएगा, साइड से कोई भी देखेगा उसको नजर नहीं आएगा। अच्छा अच्छा ठीक है, अगर आप 2 जने देख रहे हैं तो ऐसे दोनों इस तरफ करेंगे, फिर आपको दोनों को नजर अच्छा कि साइड से कोई नहीं आएगा। साइड से नजर। कोई भी नहीं आपको देख सकता। जी, जी, मोबाइल जी। यूज नहीं कर सकता। अच्छा अच्छा चलो यही फिर लगा है। ये होता है इसका। हाँ ਤੇ ਹੁਣ ਰਹਿ ਗਈ ਦੀ ਜੈਲੀ ਲਗਵਾਉਣ ਵਾਲੀ। ਜੈਲੀ ਵੀ ਇਹਦੀ ਬੈਕ ਸਾਈਡ ਤੇ ਲਗਵਾ ਲੈਂਦੇ ਆ। ਕਹਿੰਦੇ ਨੇ ਹੈਗਾ ਕਿ ਨਵੀਂ ਬੈਕ ਸਾਈਡ ਦੀ ਚੇਂਜ ਕਰਾਈ ਨਾ ਖਰਾਬ ਨਹੀਂ ਹੋਏਗੀ। ओरिजिनल वाली ना? हाँ ओके लगा देंगे।
फाइनली ग्रास वगैरह भी इन्हें लगा लिया, जेली भी लगवा ली, कवर भी जरा इन्हें ले लिया। घर ही चल के दिखावांगा हूँ फिर यहाँ पे चीज़ें। हाँ 1400 चलो ठीक है। हुण फिर चलने आगे चल के रोल समोसियाँ लईए तो घर ही चलीए, क्योंकि जेडे काम आए सी वो तो हो गया माशाल्लाह। तो इन्हों कवर ही माशाल्लाह बहुत प्यारे प्यारे मिल गए नहीं। अगे मार्केट हैगी सारी मोबाइलों वाली। आ गया तो रोल समोसियाँ जो इन्हें ले लेने इन्होंने घरों हमने जान लवन गई नहीं है, लैके आनी फिर इंशाल्लाह ताला तुम दिखाने। छोटिया छोटिया गलियां नहीं है, साहिवाल कितना वड्डा है, पता ही नहीं चलता है गलियां का कि मैं हुणे थोक गया, मैंने पता ही नहीं हट के चलिया कि गली च पहले आया सीगा, भुल जाता आ गया उदा ही इतने चक्कर लगे नहीं थे। फिर बाकी अम्मी जान रोल समोसियाँ लैके आ गई, 8 पैकेट ही देने। चलो ठीक हो गया, आ जाओ। हाँ चलो ठीक है, 4 रोल 4 समोसियाँ हो गए। ਜਿਹੜੇ ਇੱਥੇ ਸ਼ਹਿਰ ਕੰਮ ਸੀਗੇ ਸਾਰੇ ਨਿਪਟਾ ਲੈਣੇ, ਹੁਣ ਫਿਰ ਚੱਲਨੇ ਆਗੇ ਘਰ ਤੇ ਘਰ ਦੇ ਜਾ ਕੰਮ ਹੁਣ ਦੇਖਣੇ ਆਗੇ ਇਨਸ਼ਾਅੱਲਾ। ਜਦੋਂ ਮੈਂ ਅੱਗੇ ਆ ਰਿਹਾ ਸੀ ਨਾ ਤੇ ਇੱਥੇ ਮੈਂ ਦੇਖਿਆ ਹੈਗਾ ਇਸ ਸਾਈਡ ਤੇ ਨਾ ਜੁੱਤੀਆਂ ਵਾਲੀਆਂ ਵੀ ਹੋਲਸੇਲ ਦੁਕਾਨਾਂ ਬਣੀਆਂ ਹੋਈਆਂ ਨੇ, ਕਾਫੀ ਵੱਡੀਆਂ ਵੱਡੀਆਂ ਨੇ ਮਾਸ਼ਾਅੱਲਾ। ਵੈਸੇ ਥੋੜਾ ਬਹੁਤਾ ਨਾ ਵਿਜ਼ਿਟ ਕਰਨੇ ਆਗੇ, ਅੱਗੇ ਗਲੀਆਂ ਨਹੀਂ ਗਈਆਂ ਕਾਫੀ, ਤੇ ਪ੍ਰਾਈਸ ਵਗੈਰਾ ਤਾਂ ਨਹੀਂ ਪਤਾ ਕਰਾਂਗੇ ਇਨਸ਼ਾਅੱਲਾ ਤਾਲਾ, ਜਦੋਂ ਫਿਰ ਲੈਣੀ ਹੋਈਆਂ ਉਦੋਂ ਹੀ ਪਤਾ ਕਰਾਂਗੇ। बल्कि हम जान फिर कभी देख लवेंगे, अगे बड़ा बड़ा बाजार है इधर, है तो बाहर 1-2 दुकाना नहीं गई जितों सानू पता चलिया कि होलसेल वाली दुकाना ने। देखो बाटा वाले जुतियां डब्बे पे ने। तो इत्थे असीं गुजर रहे आगे साहिवाल दी सब्ज़ मंडी जो इत्थे माशाल्लाह कितनी वड्डियां वड्डियां दुकानां वगैरह। नब्बू जान है वो जी जगह ते किधरे बना लेंदे ना दुकान, लेकिन मैंने डर है फिर वो ना हो कि किसी दी जामनियां वगैरह चक के कर्जे वगैरह ने चढ़ा लें, ऐसे वजह दुकानदारी उन्होंने उस जगह ते करन नहीं दे रहा। नहीं तो जितने कारीगर ने ना अबू जान जितना उन्होंने इलम है इस कारोबार के बारे जो फ्रूट सब्जी का, यकीन कर जो है उस जगह पे पैसा बहुत ज़्यादा बचे, बचत बहुत ज़्यादा आए। इतों ही गुजर रहे थे अंकल और बेर लै खड़े थे, बड़े मज़ेदार ने गे। मैं ट्राई किया है तो किलो इतों ना बेर लवन लगे 150 रुपये किलो नहीं गए लड्डूआं की तरह। तोड़ तक रेहड़ियां सस्ती सस्ती जो 5 रुपए का एक किन्नू सिर्फ। बाकी सब्ज़ मंडी तो दूर दूर तक यकीनन ना दुकाना नहीं है, सारी फ्रूट वगैरह दियाँ। चलने जी हुण फिर घर जल्दी जल्दी, क्योंकि और भी काफ़ी काम ने, बच्चों तो छुट्टी हो गई होनी है। असीं सोचा सी चलो ना सुबह फर्स्ट टाइम कोई सेल हो गई है कि बच्चे ज़्यादा चीज़ लै जाते ना स्कूल वाले, सैकेंड टाइम जो छुट्टी होगी उदों हो जाएगी, लेकिन फिर टाइम भी काफ़ी लग गया है। हाँ मैं क्या किलो लै लेना, घर भी लै जावांगे स्पून नाल ते रस्ते च खांदे भी जावांगे, बड़े मज़ेदार बेर ने। चलने आ साडी बेर दे ते इस वारी कीता बेर लगन ही लाया हम यार, पहले असीं उहनूं मुੱਲ ते बेरां ते समझ लो गुजारा कर रहे हैं, क्योंकि सानू इस वारी शहरों जाके मुੱਲ ही लियाने पे करनगे, अपने बेर तो होने नहीं या फिर गवांढियां दी बेरियां तो लाने पैणगे। मेरा जी एक जिंदगी का ख्वाब है इंशाअल्लाह एक दिन अपने को भी इस तरह की फार्चुनर होगी। कभी मैं कहना होंदा सी ना 125 होगा, इंशाअल्लाह एक दिन ना अपने को इस तरह की ब्लैक फार्चुनर होगी। मेरी लाइफ का एक जिवें कहते ना सुपना होंदा है, सुपना है इंशाअल्लाह। मेरे भैन भाई सोचणगे कि हसन कितनी वड्डी गड्डी पसंद की खड़ा है कि मैं लाइफ में लवांगा, चाहे 4 करोड़ की भी होवे ना, अल्लाह पाक ने अगर देनी है ना तो किसी न किसी बहाने यकीन कर जो मैंने कोई पता नहीं सुबह मिल जाए, लेकिन इंशाअल्लाह ताला लाइफ का एक ड्रीम हैगा, एक हैगा कि इस तरह की गड्डी लैनी है, एक ड्रीम हैगा कि पूरी फैमिली ने इंशाअल्लाह ताला रल के जावांगे उमरे ते, पूरी फैमिली पहले उमरा करांगे तो उस बाद इंशाअल्लाह ताला यह ड्रीम पूरा करांगे कि गड्डी लवांगे इस तरह। पहले तो छोटी मोटी जी ली गई एक बारी तो फैमिली का हालात सैट हो जाते ना, उस बाद इंस्टॉलमेंट वगैरह तो जिमें भी ली गई ना कोई लवांगे फैमिली वास्ते गड्डी वगैरह इंशाअल्लाह। क्योंकि जिस तरह मेरे हुण हालात चल रहे हैं, अगर अब्बू जान ते कर्जे ना होंदे तो कोई पता नहीं मैं हुण तक कोई छोटी मोटी गड्डी लै नहीं होंदी इंस्टॉलमेंट वगैरह से, ज़्यादा परेशानी अब्बू जान के कर्जे नहीं बन गई हुई ने। चलो कोई बात नहीं, अगे लाइफ बड़ी लंबी चौड़ी पई है। वैसे देखने वाली गल हैगी
कोई पता नहीं सुबह मौत आ जाए, लेकिन देखा जाए हाली तक मेरी उम्र ही है। इंशाअल्लाह ताला ज़्यादा उन अबू जान का लेन देन भी नहीं हैगा, साल और लग जाएगा या 6 महीने, मैनू जितना अंदाज़ा है ना मेरा 6 महीने और लग जाएंगे। माशाअल्लाह अल्लाह पाक का शुक्र है, सैलरी वगैरह हुन अच्छी आती। तो जो फिर अबू जान के कर्जे वगैरह लैके ना, तो उस बाद कोई सेविंग करांगे जी कि गड्डी इंस्टॉलमेंट से लवन वास्ते ना कोई थोड़ी बहुत सेविंग करके पहले भी देनी पैनी है। क्योंकि मैं एक बार पता किया सीगा, अंकल जो ना बैंक वाले कह रहे थे कि असन जिमें तुहाडी सैलरी आती है तो इंस्टॉलमेंट तो गड्डी वगैरह ले लो। मैं क्या अंकल जी पहले साढ़े लेन देन बड़े लंबे चौड़े ने, तुहानू नहीं पता सी तो ही देखते हो कि सैलरी वगैरह आ जाती है जी। मैं क्या इंशाअल्लाह ताला ना वैसे गड्डी लवांगे, लाइफ का एक ड्रीम हैगा, इंशाअल्लाह लाजमी लवांगे। वड्डी गड्डी तो बाद लवांगे ना, पहले छोटी मोटी तो कोई लवांगे ना। से सरप्राइज हाली तक एक और है, साड़ी शॉपिंग कंप्लीट नहीं हुई है, एक चीज़ हाली तक घट हैगी और रस्ते च मिलनी है, उत्थों इंशाअल्लाह ताला तुहानू दिखाने हैं। मैं कल देखी सीगी वो, तो इत्थे ही आ गया फरीदिया नर्सरी फार्म। तो इत्थों फरीदिया नर्सरी फार्म विचों जी मैनू नज़र आया सीगा कल, मैं इत्थे पता ही मौसमियां दा हैगा ते फ्रूटां दा पौधे ने, क्या देखो कितने प्यारे ने, छोटे छोटे पौधे ने गे, ते उत्ते प्यारे प्यारे जेडे ना मौसमी ने क्या फ्रूटर ने, फ्रूटर अच्छा बहुत प्यारे ने। कितने का पौधा? 1200 रुपए का, 1000 का मिलेगा। 1200 रुपए का, अच्छा गमले वाला है तो 1200 रुपये। अम्मी जान को 500 रुपये बचे सी, चलो बाद आके लै जाओगे हम जान, बाद आके लै जाओगे। ओके हो गया। पुदीना वगैरह भी इतने खड़ा है प्यारा प्यारा। चलो फिर आके इकट्ठे ही लै जाने, उदों ही तुहाडे कोल लै जावांगे। चीज़ां तो माशाल्लाह बड़ियां प्यारी प्यारी पईयां ने, पसंद भी नहीं, बाद लै जावांगे। लेमन वगैरह ने इस तरह के, वो चाचू याद हो रहा है घर लगे हुए सारे अगे पे ने, पौधे तो बड़े प्यारे, जगह भी नहीं है ना लाने वास्ते। देखने सदाबहार, अच्छा ये भी बहुत प्यारे लेंगे। अगे नींबू वगैरह उत्ते लगे हुए ने, सामने से नज़र आ रहे हैं ना। तो वेल्लां होंदियां ने फुल्लां वालियां, सफेद इंदे ते गुलाब की तरह फुल लगते हैं, काफ़ी पईयां ने। ये चीज़ां तो मेरी पसंद ही हैं, लेकिन नहीं तुहाडे कोल इत्थों आड़ू ते अखरोट वगैरह तो मिल जाता है? हाँ आड़ू पे है, जापानी फल पे है। अच्छा फिर दूसरा खरमानी पे ही है। हाँ दिखाओ का मैंने, लै तो नहीं जाने, लेकिन थोड़ा आइडिया हो जाए फिर मैं आके ले जाऊँगा। अच्छा आड़ू पे है, माशाअल्लाह इतना प्यारा ग्रो किया है। ये किन्ने का मिल जाएगा? 300 का। ये तो तुहाडे कोने ही लै जाने असीं, अगे चलो ना। चलो इधर आया पता चल गया, मैं तो क्या बड़े महंगे होंगे। एक चीज़ हाँ, ये भी आड़ू आ ना? बादाम, माशाअल्लाह चलो ओके हो गया। ये किन्ने दा पौधा बादाम दा? 350 दे भी ओके हो गया। इधर अगे केड़ा पिया? खुबानी है वाली, एक ग्रो होन कर रही है ना, खुबानी पई है माशाल्लाह। अच्छा बस यही पैन एक आड़ू काट दो यार, 350 का कह रहे हो। आड़ू की हो सच, बादाम कह रहे हो। हाँ ये काट दो एक, हाँ ये 2 फुल्लां वाला। चलो ओके हो गया। माशाल्लाह जी बहुत प्यारी नर्सरी जी इन्होंने इतने बनाई हुई है। अम्मी जान दिखा लेने आ गए, तो बाकी आड़ू का ही इतने पे है। एक मिनट मैं पूछ लवा ना। अम्मी जान बादाम का पौधा 350 का, उत्ते फुल भी लगे हुए ने, बादाम भी इस बारी तो नहीं लगने ने। फुल बादामां दे लगे। अच्छा इतने बादाम लगणगे, देखा अच्छा ये 350 का हैगा, ते उत्थे आड़ूआं दे पिया वो भी मोटे आड़ू लगणगे, मोटे 300 रानी आड़ू वो भी दिखा देने, ऐसे साल लगणगे। चलो ओके हो गया। इत्थों एक चक दे हुण थोड़ा चोन ग्रो कीता होवे, ओके जावे जा साडे को। चलो बाकी इत्थे अमरूद वगैरह भी इन्हों को पैन दिखा रहे हैं, लेकिन आड़ू जो नहीं लवन लगे, सिर्फ उन्हें बादाम ही लिया है, क्योंकि अम्मी जान को पैसे घट सीगे, ते घरों पैसे और थोड़े चक्की लिया, चलो ले जाते। कह रहे हैं अच्छे वाले जो ना पैन है। अच्छा गोला, हाँ उस तरह। चलो ठीक है।
ਓਕੇ ਠੀਕ। ਅਮਰੂਦ ਦਾ ਕਿੰਨੇ ਦਾ? 100 ਦਾ ਤੇ 200 ਦਾ। 200 ਦਾ। ਚਲ ਦੇਖ ਲਓ, ਪਰਲੇ ਚੰਗੇ ਚ ਦੇ ਦਿਓ ਇੱਕ ਅਮਰੂਦ ਦੀ। ਚਲੋ ਅੱਛਾ ਜਿਹਾ ਗਰੋ ਕਰ ਰਿਹਾ ਹੋਵੇ ਨਾ ਉਹ ਹੀ ਦਿਆ ਜੀ। ਆ ਜਿਹੜਾ ਉੱਤੋਂ ਇਹ ਦੇਖ ਲਓ, ਇਹ ਵਾਲਾ ਦੇ ਦਿਓ ਮੈਂ, ਇਹ ਵਾਲਾ ਜਿੰਦੇ ਤੋਂ ਦੋ ਨਿਕਲ ਰਹੇ ਨੇ। ਹਾਂ ਮਿਹਰਬਾਨੀ। ਤੇ ਇੱਥੋਂ ਨਰਸਰੀ ਚ ਲਵਣ ਅਸੀਂ ਕੁਛ ਹੋਰ ਆਏ ਸੀਗੇ, ਲੇਕਿਨ ਲੈ ਕੁਛ ਹੋਰ ਜਾ ਰਹੇ, ਸੋਚਿਆ ਹੀ ਨਹੀਂ ਸੀ ਕਿ ਸਾਡੇ ਕੋਲ ਇੱਥੋਂ ਬਦਾਮਾਂ ਦੇ ਜਿਹੜੇ ਨਾ ਪੌਦੇ ਮਿਲ ਸਕਦੇ ਨੇਗੇ। ਚਲੋ ਕੋਈ ਨਾ, ਅੰਕਲ ਹੋਰਾਂ ਕੋਲ ਮੈਂ ਸੋਚ ਰਿਹਾ ਸੀ ਅਗਲੇ ਸਾਲ ਲੈ ਆਵਾਂਗਾ, ਮੈਂ ਬੜਾ ਖੁਸ਼ ਹੋ ਰਿਹਾ ਸੀ। ਇਹ ਵੀ ਇੱਕ ਜਿਹੜੀ ਨਾ ਮੇਰੀ ਫੇਵਰੇਟ ਚੀਜ਼ ਮਿਲ ਗਈ, ਤੇ ਇਹ ਅੰਮੀ ਜਾਨ ਦੀ ਫੇਵਰੇਟ ਹੈ। ਇਹਨਾਂ ਨੇ ਕਿਹਾ ਅਮਰੂਦ ਲੈ ਜਾਣਾ, ਮੈਂ ਕਿਹਾ ਚਲੋ ਠੀਕ ਹੈ, ਜਿਹੜੇ ਅੰਮੀ ਜਾਨ ਕੋ ਪੈਸੇ ਸੀ ਉਹਨਾਂ 'ਚ ਹੀ ਮਿਲਿਆ। ਇਹ ਫਿਰ ਇਨਸ਼ਾਅੱਲਾ ਤਾਲਾ ਆ ਕੇ ਲੈ ਜਾਵਾਂ। ਵੈਸੇ ਤੁਹਾਨੂੰ ਦਿਖਾ ਦਿੱਤਾ, ਬਹੁਤ ਪਿਆਰੇ ਜਿਹੜੇ ਨਾ ਉੱਤੇ ਫਰੂਟਰ ਲੱਗੇ ਹੋਏ ਨੇਗੇ, ਛੋਟੇ ਛੋਟੇ ਹੀ ਨੇਗੇ। ਕਹਿ ਰਹੇ ਨੇ ਇਸੇ ਤਰ੍ਹਾਂ ਨਾ ਇਹਦੇ ਤੇ ਬਦਾਮ ਵਗੈਰਾ ਹੀ ਉਹਨਾਂ ਤੇ ਲੱਗਣਗੇ, ਤੇ ਉਸੇ ਤਰ੍ਹਾਂ ਹੀ ਸੇਮ ਹੀ ਇਹ ਤਿਆਰ ਨੇਗੇ। ਦੇਖੋ ਉੱਥੇ ਲੈਮਨ ਵਗੈਰਾ ਫਰੈਸ਼ ਲੱਗੇ ਹੋਏ ਨੇਗੇ। ਇਹਨਾਂ ਕੋਲ ਵੱਡੇ ਪੌਦੇ ਹੀ ਮਿਲ ਜਾਂਦੇ ਨੇਗੇ, ਅਲੱਗ ਅਲੱਗ ਚੀਜ਼ਾਂ ਪਈਆਂ ਨੇਗੀਆਂ। ਇਹ ਸ਼ਤੂਤ ਵਗੈਰਾ ਜਾਂ ਸਾਡੇ ਜ਼ਿਆਦਾਤਰ ਪਿੰਡਾਂ ਥਾਵਾਂ ਤੇ ਲੱਗੇ ਹੁੰਦੇ ਨੇਗੇ, ਹੈਗੇ ਕਾਫੀ ਪੈ ਨੇਗੇ। ਕਹਿ ਰਹੇ ਸੀਗੇ ਕਿ ਅਨਾਰਾਂ ਦੇ ਪੌਦੇ ਮਿਲ ਜਾਂਦੇ ਨੇ, ਤਿਆਰ ਸ਼ੁਦਾ ਹੁੰਦੇ ਨੇ। ਤੇ ਇਹਨਾਂ ਕੋਲ ਪਈਆਂ ਨੇ ਵੇਲਾਂ ਇਹ ਵਾਲੀਆਂ, ਤੁਹਾਨੂੰ ਦੱਸ ਰਿਹਾ ਸੀ ਇਹ ਗੁਲਾਬ ਦੀ ਤਰ੍ਹਾਂ ਹੁੰਦੀ। ਇਹ ਲੈ ਜਾਵਾਂਗੇ ਇਨਸ਼ਾਅੱਲਾ ਤਾਲਾ, ਥੋੜਾ ਸੈਟਅਪ ਘੋਲ ਹੋਵੇ ਨਾ ਜਗ੍ਹਾ ਦਾ, ਤੇ ਜਿੱਥੇ ਸ਼ੇਡ ਲਾ, ਸ਼ੇਡ ਦੀ ਜਿਹੜੀ ਹੋਈ ਨਾ ਨਾਲੀ ਦੇ ਨਾਲ ਇਹਨੂੰ ਉਤਾਂ ਚੜਾ ਦੇਵਾਂਗੇ। ਫਿਰ ਨਾ ਉੱਥੇ ਸਫੇਦ ਫੁੱਲ ਲੱਗਣਗੇ। 1000 ਰੁਪਏ ਦੀ ਕਿੰਨੇ ਦੀ ਇੱਕ ਵੇਲ ਦੱਸ ਰਹੇ ਸੀਗੇ। ਚਲੋ ਠੀਕ ਹੈ ਅੰਮੀ ਜਾਨ, ਆਪਾਂ ਚੱਲੀ। ਆਪਾਂ ਇੱਥੇ ਜਿਹੜੀ ਨਾ ਬੜੀ ਲੇਟ ਹੋ ਗਈ, ਅੱਬੂ ਜਾਨ ਨੇ ਗੁੱਸੇ ਹੋਣਾ ਅੱਜ ਤਾਂ। ਫਿਰ ਘਰ ਚੱਲਨੇ ਆਂਗੇ, ਉਧਰ ਰਸਤੇ 'ਚ ਅਸੀਂ ਸੋਚਦੇ ਜਾ ਰਹੇ ਆਂਗੇ ਕਿ ਹੁਣ ਬਦਾਮਾਂ ਦਾ ਪੌਦਾ ਤੇ ਅਮਰੂਦ ਦਾ ਪੌਦਾ ਕਿੱਥੇ ਲਾਈਏ, ਘਰ ਦੀ ਕਿਹੜੀ ਜਗ੍ਹਾ ਤੇ ਲਾਈਏ। ਸਾਨੂੰ ਨਲਕੇ ਵਾਸਤੇ ਜਗ੍ਹਾ ਨਹੀਂ ਮਿਲਦੀ ਸੀਗੀ। ਹੁਣ ਇਹਨਾਂ ਵਾਸਤੇ ਕਿਸੇ ਜਗ੍ਹਾ ਲੱਭਾਂਗੇ, ਦੇਖਦੇ ਹਾਂ ਘਰ ਚੱਲ ਕੇ। ਇਹਨੂੰ ਕਿਸੇ ਗਮਲੇ ਵਗੈਰਾ 'ਚ ਪਾ ਕੇ ਰੱਖ ਦੇਵਾਂਗੇ, ਵੱਡੇ ਗਮਲੇ ਕੋਲ ਲੈਣੇ ਆਂਗੇ। ਇਹਨਾਂ ਕੋਲ ਬੜੇ ਪਿਆਰੇ ਪਿਆਰੇ ਗਮਲੇ ਪਏ ਸੀ, ਲੇਕਿਨ ਬਾਅਦ ਵਿੱਚ ਇਨਸ਼ਾਅੱਲਾ ਤਾਲਾ ਲੈ ਜਾਵਾਂਗੇ। ਵਾਪਸ ਘਰ ਜੀ ਅਸੀਂ ਆ ਗਿਆ ਸੀ ਕਿ ਉਧਰ ਅੱਬੂ ਜਾਨ ਜਿਹੜੇ ਨੇ, ਅਸੀਂ ਆਇਆ ਦੁਕਾਨ ਖੋਲ ਕੇ ਬੈਠੇ ਸੀ। ਮਾਸ਼ਾਅੱਲਾ 1000-1200 ਰੁਪਇਆ ਸੇਲ ਹੋ ਗਈ ਸਾਡੇ ਜਾਣ ਤੋਂ ਬਾਅਦ। ਤੇ ਅੱਗੇ ਵੀ ਇੱਕ ਅੰਕਲ ਆਏ ਬੈਠੇ ਸੀ, ਉਹਨਾਂ ਨੇ ਪੈਸੇ ਕੋਈ ਲੈਣੇ ਸੀਗੇ ਤੇ ਉਹ ਗਏ ਨੇਗੇ, ਬੜੀ ਮੁਸ਼ਕਿਲ ਉਹਨਾਂ ਨੂੰ ਭੇਜਿਆ। ਇੱਕ ਹੋਰ ਅੰਕਲ ਆ ਗਏ ਨੇ, ਹਾਲੇ ਤੱਕ ਸੈਲਰੀ ਨਹੀਂ ਸਾਡੀ ਆਈ ਹੈ। ਸਵੇਰੇ ਸੈਲਰੀ ਕਾਫੀ ਲੇਟ ਹੋ ਗਈ। ਹੁਣ ਦੇਖਣੇ ਆ ਕਿ 80000 ਤਾਂ ਇਹਨਾਂ ਦਾ ਦੇਣਾ। ਇਤਨੀ ਤੰਮੀ ਜਾਨ ਆਪਣੀ ਸੈਲਰੀ ਵੀ ਨਹੀਂ ਹੁੰਦੀ ਹੈਗੀ। ਉਹ ਕਹਿੰਦੇ ਨੇ ਸਾਰੇ ਦਿਓ, ਮੈਂ ਕੋਈ ਸ਼ਟਰਿੰਗ ਦਾ ਕੰਮ ਵਗੈਰਾ ਕਰਾਉਣਾ ਤਾਂ ਕਹਿ ਰਹੇ। ਹਾਂ 5-10 ਹਜ਼ਾਰ ਜੇ ਸਾਡੇ ਕੋਲ ਇੱਕ ਵਾਰੀ ਸਾਰੀ ਜਿਹੜੀ ਸੈਲਰੀ ਆਉਣੀ ਉਹਦੇ 'ਚੋਂ ਹਾਲੇ ਤੱਕ ਕਾਫੀ ਲੰਮੇ ਚੌੜੇ ਹੁੰਦੇ ਨੇ ਖਾਤੇ ਜਿਹੜੇ ਚਲਾਉਣੇ ਹੁੰਦੇ ਨੇ। ਕੋਈ ਅੱਲਾ ਪਾਕ ਕਰਮ ਕਰੇਗਾ। ਬਾਕੀ ਪੌਦੇ ਵਗੈਰਾ ਜਿਹੜੇ ਲੈ ਆਵਾਂਗੇ, ਉੱਥੇ ਤੁਹਾਨੂੰ ਦਿਖਾਇਆ ਸੀ। ਤੇ ਮਾਸ਼ਾਅੱਲਾ ਇੱਥੇ ਨਾ ਬਦਾਮ ਲੱਗਣਗੇ, ਇਹਦੇ ਉੱਤੇ ਜਿਹੜੇ ਫੁੱਲ ਲੱਗੇ ਹੋਏ ਨਾ, ਇੱਥੇ ਬਦਾਮ ਲੱਗਣਗੇ 2। ਉੱਥੇ ਹੋਰ ਵੀ ਅੱਗੇ ਜਿਹੜਾ ਨਾ ਵੱਧਦਾ ਜਾਵੇਗਾ ਤੇ ਫੁੱਲ ਵਗੈਰਾ ਲੱਗਦੇ ਜਾਣਗੇ, ਬਦਾਮ ਲੱਗਣਗੇ। ਤੇ ਇਹ ਜੀ ਅਮਰੂਦ ਹੈਗਾ, ਇਹਦੇ 'ਤੇ ਫਿਰ ਅਮਰੂਦ ਵਗੈਰਾ ਲੱਗਣਗੇ ਜਦੋਂ ਵੱਡਾ ਹੋਵੇਗਾ। ਦੇਖਾਂਗੇ ਨਾ, ਇਹਨਾਂ ਦੀ ਕਿਧਰ ਸੈਟਅਪ ਕਰਨੇ ਆਂਗੇ। ਪਹਿਲੇ ਇੱਧਰ ਜੇ ਅੰਕਲ ਆਏ ਬੈਠੇ ਨੇ, ਉਹਨਾਂ ਨੂੰ ਕੋਈ ਯਾਰ ਜਵਾਬ ਦੇ ਲਈ। ਅੱਬੂ ਜਾਨ ਨੇ ਗੱਲ ਕਰ, ਅੱਬੂ ਜਾਨ ਤੇ ਕਹਿੰਦੇ ਨੇ ਕਿ 5 ਤਰੀਕ ਤੁਹਾਨੂੰ ਦੇਵਾਂਗੇ, ਲੇਕਿਨ ਉਹ ਮੰਨ ਹੀ ਨਹੀਂ ਰਹੇ ਨੇਗੇ। ਤੜਕ ਦੇਣੀ ਭਾਈ ਮੋਟਰਸਾਈਕਲ, ਜਦੋਂ ਆਪਣੀ ਮਜਬੂਰੀ ਜਿਹੜਾ ਅੱਲਾਹ ਕਿਸੇ ਨੇ ਕਰੇ ਤੂੰ ਅਗਲੇ ਨੇ ਦਿਖਾਵਾਂ। ਅੱਲਾਹ ਖੈਰ ਕਰੇ, ਨੂੰ ਸਵੇਰ ਆਈ ਜਾਵੇ ਗੱਲ ਨਾ ਕਰ। ਮੈਂ ਵੀ ਕੋਈ ਗੱਲ ਵੀ ਨਹੀਂ ਕਰਦਾ। ਹੁਣ ਮੇਰੇ ਕੋਲ ਜੇਬ ਵਿੱਚ ਹੁੰਦਾ, ਮੈਂ ਕੱਢ ਕੇ ਦੇ ਦਿੰਦਾ। ਜੇਬ 'ਚ ਹੈ ਜਾਂ ਨਹੀਂ ਹੈ, ਬੰਦਾ ਜਿਸ ਟਾਈਮ ਕਰਨ ਤੇ ਆਵੇ ਨਾ, ਜਦੋਂ ਸਾਡੇ ਕੋਲ ਹੁੰਦਾ ਨਾ, ਅਸੀਂ ਕਰਨ ਤੇ ਆਨੇ ਮਿੰਟ ਮਾਰਦੇ ਆ। ਤੇ ਮੈਨੂੰ ਹੁਣ ਜਿਹੜਾ ਨਾ ਉਦੋਂ ਤਾਂ ਹੈਗੇ ਸੀ ਨਾ ਆਪਣੇ ਕੋਲ, ਹੁਣ ਆਪਣੇ ਕੋਲ ਨਹੀਂ ਨੇ ਮੇਰੇ ਭਾਈ। ਜਿਸ ਦਿਨ ਤੂੰ ਮੈਨੂੰ 20 ਦਿੱਤਾ ਨਾ, ਉਸ ਦਿਨ ਵੀ ਤੇਰੇ ਕੋਲ 50 ਸੀ, ਲੇਕਿਨ ਮੈਂ ਤੇਰੇ 20 ਤੇ ਤੂੰ ਖੁਸ਼ ਹੋ ਕੇ ਦਿੱਤਾ, ਮੈਂ ਚੁੱਪ ਕਰਕੇ ਲੈ ਗਿਆ। ਜਦੋਂ ਮੇਰਾ ਸਰਦਾ ਸੀ ਨਾ, ਮੈਂ ਸਾਡੇ ਰੱਖਿਆ। ਮੈਂ ਤੇਰੀ ਮਜਬੂਰੀਆਂ ਨੂੰ ਅੱਗੇ ਰੱਖਿਆ, ਮੈਂ ਆਪਣੀ ਮਜਬੂਰੀਆਂ ਸਾਰੀਆਂ ਪਿੱਛੇ ਰੱਖਿਆ। ਲੇਕਿਨ ਅੱਜ ਮੇਰੀ ਮਜਬੂਰੀ ਹੈ, ਅੱਜ ਮੈਨੂੰ ਪਿੱਛੇ ਨਾ ਰੱਖ ਦੂੰਗਾ। ਮੇਰੀ ਮਜਬੂਰੀ ਹੈ ਕਿ ਅਗਰ ਇਹ ਛੱਡਣੇ ਵਾਲਾ ਕੰਮ ਨਾ ਹੁੰਦਾ ਤੇ ਫਿਰ ਸ਼ਾਇਦ ਮੈਂ 2 ਦਿਹਾੜੇ ਹੋਰ ਵੀ ਚੁੱਪ ਕਰ ਜਾਵਾਂ। ਅੱਜ ਤੀਸਰਾ ਦਿਹਾੜਾ ਹੋਗਾ ਛੱਡਣੇ ਦੇ, ਸਿਰਫ ਸਮਾਨ ਦੀ ਵਜ੍ਹਾ ਤੋਂ ਅੱਜ ਮੇਰੀ ਛੱਤਾਂ ਫੈਲ ਜਾਂਦੀ। ਹਾਂ ਜਦੋਂ ਪੈਸੇ ਹਾਲੇ ਕੋਈ ਨਹੀਂ ਫੌਜੀ ਕੱਲ ਹੋਣੇ ਨੇ, ਪੈਸੇ ਕੱਲ ਹੋਣੇ ਨੇ। ਆਪਾਂ ਨੂੰ ਅੱਖਾਂ ਨਹੀਂ, ਇਹ ਕੀ ਲਿਖਿਆ ਹੋਇਆ ਕਿ ਵੀ ਬਾਅਦ ਦੇ ਛੱਡਣੇ ਦੇ ਬਾਅਦ ਦੇ ਪੈਸੇ ਨਹੀਂ ਆ, ਪਹਿਲੇ ਨੇ। आज चीज अगले ने लिखा के ले जी चीज लैके नाल उसने पैसे चुक ले मेरे को 5000 एडवांस लेके गया है, 50000 रुपया कल लेके गया है, लाख रुपया उसमें सरियत लेके गया है और लाख रुपया सुबह उसने देना है। पाई टीयर गाडर लगा भैन अद्धो अध घाट होने से अद्धो अध घाट वो भी सारा हिसाब किताब लाया है। और अगला पहले पैसे लेंदा तो बाद शटरिंग का सामान लेके गया 50000 रुपया उसने पहले ले लिया, बाद शटरिंग का सामान लेके दिता। फिर तू मैं तेरे के सारी
ਉਹ ਮੈਨੂੰ ਇੱਕ ਪਤਾ ਇੱਕ ਹੈਗਾ ਗੱਲ ਵੀ ਇਸ ਤਰ੍ਹਾਂ ਦੀ ਹੋਵੇ ਨਾ ਕਿ ਬਣਾਵੇ ਆਈ ਮੈਂ ਤੈਨੂੰ ਗੱਲ ਕੀਤੀ ਹੋਵੇ ਫਿਰ ਤੂੰ ਹੁੰਦਾ ਸੁਬਹ ਮੈਨੂੰ ਫੋਨ ਤੇ ਕਰਦੇ ਵੀ ਇੰਨੀ ਮਜਬੂਰੀ ਹੋਣੀ ਤਾਂ ਪੈਸੇ ਬਣਾ ਕੇ ਰੱਖੀਏ ਸੀ ਸੁਬਹ ਫਿਰ ਉਹ ਬੱਚਿਆਂ ਨੇ ਗੱਲ ਨਾ ਕਰਕੇ ਯਾਰ ਬੱਚਿਆਂ ਵਾਲੀ ਕਿਹੜੀ ਗੱਲ ਹੈ ਜਦੋਂ ਕਾਰਾ ਕੀਤਾ ਤਾਂ ਮੈਂ ਤੈਨੂੰ ਅੱਗੇ ਅੱਗੇ ਤੂੰ ਕਾਰਾ ਤੇ ਮੈਂ ਆਖਿਆ ਚਲੋ ਨਹੀਂ ਜਿਵੇਂ ਜਦੋਂ ਮੈਂ ਕਿਹਾ ਪਿੱਛੇ ਜਿਵੇਂ ਇੱਕ ਥੋੜੇ ਦੋ ਬਹੁਤੇ ਦਿਨ ਹੋ ਜਾਂਦਾ ਵੀ ਲੈ ਲਵੋਗੇ ਲੇਕਿਨ ਤੇ ਮੈਨੂੰ ਕੀ ਪਤਾ ਸੋ ਤਾਂ ਮੈਂ ਵੀ ਤੁਹਾਨੂੰ ਕਹਿਤਾ ਕਿ ਚਲੋ ਜਿਤਨੇ ਹੋਏ ਮੈਂ 28 ਤਰੀਕ ਦੀ ਕਰ ਦਿੱਤਾ ਸਾਨੂੰ ਵੀ ਨਹੀਂ ਪਤਾ ਹਕੀਕਤ ਵੀ ਇਤਨੀ ਮਜਬੂਰੀ ਇਤਨੀ ਮਜਬੂਰੀ ਸਾਰੇ ਪਾਸੇ ਦੀ ਹੁੰਦੀ ਬਸ ਸਾਨੂੰ ਉਸ ਟਾਈਮ ਕਾਹ ਵਾਲਾ ਹੀ ਨਹੀਂ ਸੁਣ ਕੇ ਪੂਰੀ ਗੱਲ ਹੁੰਦੇ ਵੀ ਆ ਮੈਂ ਭਾਈ ਜੀ ਸਾਰੀ ਤੈਨੂੰ ਪਤਾ ਹੈ ਸਾਰੀ ਕਹਾਣੀਆਂ ਨਹੀਂ ਦੱਸਿਆ ਹੈਗਾ ਖਰਾਬ ਕਿਆ ਕਰਨਾ ਨਹੀਂ ਖਰਾਬ ਪਤਾ ਕਰ ਨਹੀਂ ਪਤਾ। ਮੈਂ ਖੁਦਾ ਦੀ ਕਸਮ ਤੂੰ ਮੈਨੂੰ ਖਰਾਬ ਕਰ ਮੈਂ ਤੇਰੇ ਨਾਲ ਭਰਾਵਾ ਦਾ ਭਾਈ ਅਸੀਂ ਤੂੰ ਮੈਨੂੰ ਖਰਾਬ ਕਰ ਸੁਬਹ ਤੈਨੂੰ ਪੈਸੇ ਦੇ ਦੇਵਾਂਗੇ ਫਿਰ ਮੱਥੇ ਲੱਗਣ ਦੀ ਤੂੰ ਬਣ ਤੂੰ ਯਾਰ ਇਸ ਤਰੀਕੇ ਨਾ ਕਰ ਤੂੰ ਪਹਿਲਾਂ ਮੈਨੂੰ ਖਰਾਬ ਕਰ ਰਿਹਾ ਬਾਰ-ਬਾਰ ਕਹਿ ਰਿਹਾ ਖਰਾਬ ਕਰ ਰਹੀ ਤੂੰ ਖਰਾਬ ਕਰ ਰਿਹਾ ਕਿ ਤੇਰੇ ਸਾਹਮਣੇ ਹਰ ਚੀਜ਼ ਉਹ ਤੇਰੀ ਯਾਰ ਦਿੱਕਤ ਪੜਾ ਤੇਰੇ ਸਾਹਮਣੇ ਪਈ ਯਾਰ ਮੈਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਸੀ ਨਹੀਂ ਤਾਂ ਅਸੀਂ ਜੋ ਮਰਜ਼ੀ ਕਰ ਦਿੰਦੇ ਪਹਿਲੇ ਵੇਚ ਦਿੰਦੇ 2 ਦਿਨ ਪਹਿਲੇ ਵੇਚ ਕੇ ਦਿੰਦਾ 28 ਤਰੀਕ ਨੂੰ ਮੈਂ ਇਸੇ ਵਾਰ ਜੋ ਉਸ ਦਿਨ 25 ਤਰੀਕ ਆਇਆ ਸੀ ਜਿਸ ਦਿਨ ਮੈਂ ਟੱਪਣ ਲੱਗਾ ਤੁਹਾਨੂੰ ਕਿਹਾ ਮੈਂ ਕਿਹਾ ਯਾਰ ਤੂੰ ਕਿਹਾ ਕਿ ਵੀ 28 ਤਰੀਕ ਨੂੰ ਤੇਰੇ ਹਸਪਤਾਲ ਪੈਸੇ ਮਿਲ ਜਾਣਗੇ ਗੱਲ ਨਹੀਂ ਕਰੀ ਮੈਂ ਚੁੱਪ ਕਰ ਗਿਆ ਮੈਂ ਚਲੋ ਠੀਕ ਹੈ ਹੁਣ ਤੂੰ ਮੈਨੂੰ ਇਹ ਦੱਸ ਕਿ ਵੀ ਹੁਣ ਉਹ ਮੇਰੇ ਬੂਹੇ ਤੇ ਖਲੋਤਾ ਮੈਂ ਤਾਂ ਕੰਮ ਸਟਾਰਟ ਕਰ ਲਿਆ ਔਰ ਇਸੇ ਵਾਸਤੇ ਮੈਂ ਤੈਨੂੰ ਉੱਥੇ ਰੋਕਿਆ ਸੀ ਕਿ ਵੀ ਮੈਨੂੰ ਗੰਦਾ ਨਾ ਕਰ ਨਹੀਂ ਮੈਨੂੰ ਨਹੀਂ ਪਤਾ ਹੈਗਾ ਮਿਸਤਰੀ ਮੇਰੇ ਬੂਹੇ ਤੇ ਖਲੋਤੇ ਨੇ ਮੈਂ ਲੋਕਾਂ ਦੇ ਬੂਹੇ ਤੇ ਯਾਰ ਸੁਣ ਤਾਂ ਸਹੀ ਹੁਣ ਤੂੰ ਮੈਨੂੰ ਦੱਸਦਾ ਨਾ ਵੀ ਇਸ ਤਰੀਕੇ ਸ਼ਟਰਿੰਗ ਆਪਾਂ ਕਰਨੀ ਹੈ ਕਿਉਂ ਨਾ ਅੰਕਲ ਹੋਰਾਂ ਨੇ ਬੜੀ ਮੁਸ਼ਕਿਲ ਨਾਲ ਭੇਜਿਆ ਹੈਗਾ ਸੀ ਕਿ ਕੱਲ ਤੱਕ ਤੁਹਾਨੂੰ ਕੋਈ ਨਾ ਹੱਲ ਕੱਢ ਦਿੰਨੇ ਆਗੇ ਸਾਨੂੰ ਤਾਂ ਸੀਗਾ ਕਿ ਥੋੜੇ ਬਹੁਤੇ ਪੈਸੇ ਜਿਹੜੇ ਨਾ ਮੰਗਣਗੇ ਲੇਕਿਨ ਉਹਨਾਂ ਨੇ ਕਿਹਾ ਜਿਹੜੇ ਮੇਰੇ ਬਕਾਇਆ ਪੈਸੇ ਰਹਿੰਦੇ ਨੇ ਤਕਰੀਬਨ 70000 ਰੁਪਏ ਅਬੂ ਜਾਨ ਕਹਿ ਰਹੇ ਰਹਿੰਦਾ ਉਹਨਾਂ ਦਾ ਉਹ ਹੁਣ ਵਾਪਸ ਮੰਗ ਰਹੇ ਨੇ ਕਿ ਪਹਿਲੇ ਅਬੂ ਜਾਨ ਨੇ ਦਿੱਤੇ ਸੀ ਇੱਕ ਵਾਰੀ ਲੇਕਿਨ ਇਸ ਵਾਰੀ ਜੇ ਸੈਲਰੀ ਆ ਰਹੀ ਉਹ ਵੀ ਮੇਰੀ ਇਤਨੀ ਜ਼ਿਆਦਾ ਨਹੀਂ ਹੈਗੀ ਕਿਉਂਕਿ ਇੱਕ ਤਾਂ ਮੇਰੀ ਮਜਬੂਰੀ 30000 ਰੁਪਏ ਡਾਇਰੈਕਟ ਇੱਕ ਪਾਸੇ ਜਾਂਦਾ ਹੈਗਾ ਦੱਸਣਾ ਤਾਂ ਮੈਨੂੰ ਚਾਹਨਾ ਆ ਗਿਆ ਲੇਕਿਨ ਬਾਕੀ ਜਿਹੜੇ ਪੈਸੇ ਹੋਣੇ ਨੇਗੇ ਫਿਰ ਉਹਨਾਂ ਦੇ ਅਲੱਗ-ਅਲੱਗ ਕਾਰੇ ਦਿੱਤੇ ਉਹਨੇ ਇਹ ਜਦੋਂ ਅੰਕਲ ਬੈਠੇ ਸੀ ਇੱਕ ਹੋਰ ਅੰਕਲ ਆਏ ਨੇਗੇ ਉਹਨਾਂ ਦੇ ਕੋਲ ਪੈਸੇ ਦੇਣੇ ਸੀਗੇ ਤੇ ਉਹਨਾਂ ਨੇ ਮੈਂ ਕਿਹਾ ਹੈਗਾ ਮੈਂ ਤੁਹਾਨੂੰ ਨਾ ਜਿਵੇਂ ਪੈਸੇ ਆਉਂਦੇ ਦੇਣਾ ਹੈਗਾ ਤਕਰੀਬਨ 5000 ਰੁਪਏ ਉਹਨਾਂ ਨੂੰ ਦੇਵਾਂਗਾ ਬਾਕੀ ਅਬੂ ਜਾਨ ਨੂੰ ਜਿਹੜਾ ਆਖਰੀ ਆਪਸ਼ਨ ਨਜ਼ਰ ਆ ਰਿਹਾ ਮੋਟਰਸਾਈਕਲ ਤੇ ਮੇਰਾ ਦਿਲ ਨਹੀਂ ਕਰ ਰਿਹਾ ਮੋਟਰਸਾਈਕਲ ਇੱਕ ਵਾਰੀ ਵੇਚਣ ਨੂੰ ਮੈਂ ਕਹਿਣਾ ਆ ਗਿਆ ਕਿਸੇ ਕੰਮ ਦਾ ਨਹੀਂ ਮੇਰਾ ਮੋਟਰਸਾਈਕਲ ਜਾਣਾ ਕਿ ਤਕਰੀਬਨ ਸਾਨੂੰ ਉਧਰੋਂ ਨਾ ਬਚੇਗਾ ਜਿਹੜਾ ਤਕਰੀਬਨ 70-80 ਰੁਪਏ ਬਚੇਗਾ ਕਿ ਕੋਈ ਪਤਾ ਨਹੀਂ 50000 ਹੀ ਬਚ ਸਕਦਾ ਕਿਉਂ ਕਹਿੰਦੇ ਸੀ ਰਕਮ ਹੀ ਕਾਫੀ ਹਾਲੇ ਤੱਕ ਅਦਾ ਕਰਨੀ ਹੈਗੀ ਬਸ ਤੋਂ ਜਿਹੜੇ ਐਡਵਾਂਸ ਹੀ ਦਿੱਤੇ ਸੀ ਨਾ ਉਹ ਪੈਸੇ ਨੇਗੇ ਜਾਂ ਸਮਝ ਲਓ ਕਿ ਉੱਤੋਂ ਜਿਹੜੀਆਂ ਕਿਸ਼ਤਾਂ ਵਗੈਰਾ ਥੋੜੀ ਕਰਕੇ ਜਿਵੇਂ ਮੇਰੀ ਸੈਲਰੀ ਆਉਂਦੀ ਮੈਂ ਦੇ ਦਿੰਦਾ ਹੁੰਦਾ ਲੇਕਿਨ ਉਤਨਾ ਹੀ ਨਾਲ ਉਹ ਐਕਸਟਰਾ ਮਾਰਜਨ ਲਾ ਲੈਂਦੇ ਜਿਹੜੇ ਮੈਂ ਹਰ ਮਹੀਨੇ ਦੇ ਦਿੰਦਾ ਹੁੰਦਾ ਉਵੇਂ ਦੀ ਉਵੇਂ ਇਹਦੀ ਜਿਹੜੀ ਨਾ ਬਾਕੀ ਰਕਮ ਦੇਣੀ ਸੀ ਖੜੀ ਹੋਈ ਹੈਗੀ ਹੁਣ 70-80 ਹਜ਼ਾਰ ਜਾਂ 90 ਹਜ਼ਾਰ ਇਤਨਾ ਹੀ ਇਹਦਾ ਸਾਨੂੰ ਉੱਤੇ ਜਿਹੜੇ ਨਾ ਜਾਂ ਸਾਡਾ ਬਚੇਗਾ ਜਿਹੜੇ ਉਹਨਾਂ ਨੇ ਕੱਟਣੇ ਨੇ ਆਪਣੇ ਇਹ ਸ਼ੋਰੂਮ ਵਾਲਿਆਂ ਕੋਲ ਲਿਆ ਸੀ ਨਾ ਕਿਸ਼ਤਾਂ ਤੇ ਹਾਲੇ ਤੱਕ ਐਸੇ ਵਜ੍ਹਾ ਤੋਂ ਜਾਂ ਨੰਬਰ ਵਗੈਰਾ ਵੀ ਨਹੀਂ ਲੱਗਿਆ ਹੈਗਾ ਹੁਣ ਸਵੇਰ ਵੇਖਣੇ ਕੋਈ ਉਹਨਾਂ ਦਾ ਹੱਲ ਕਰੀ ਕਿਉਂਕਿ ਕਹਿਣ ਅਸੀਂ ਮੈਂ ਕੋਈ ਸ਼ਟਰਿੰਗ ਵਗੈਰਾ ਕਰਾਣੀ ਹੈਗੀ ਤੇ ਮੈਂ ਪਹਿਲੇ ਤੁਹਾਨੂੰ ਨਹੀਂ ਤੰਗ ਕੀਤਾ ਹੈਗਾ ਤੁਸੀਂ 28 ਤਰੀਕ ਦਾ ਨਾਂ ਲਿਆ ਸੀ ਤਾਂ ਹੁਣ 28 ਤਰੀਕ ਆ ਗਈ ਹੈਗੀ ਤੁਸੀਂ ਮੈਨੂੰ ਹੁਣੇ ਪੈਸੇ ਦਿਓ ਅਬੂ ਜਾਨ ਨੇ ਬੜੀ ਮਿੰਨਤਾਂ ਵਗੈਰਾ ਕਰਕੇ ਉਹਨੂੰ ਭੇਜਿਆ ਹੈਗਾ ਹੁਣ ਸੁਬਾਹ ਤੇ ਕੋਈ ਨਾ ਕੋਈ ਹੱਲ ਕੱਢਣਾ ਬਸ ਤੁਸੀਂ ਦੁਆ ਕਰਨੀ ਅੱਲਾਹ ਪਾਕ ਕਿਧਰੋਂ ਨਾ ਕਿਧਰੋਂ ਵਸੀਲਾ ਬਸ ਬਣਾ ਦੇਵੇ ਕਿਉਂਕਿ ਮੈਂ ਅੱਜ ਕੀ ਸੋਚਦਾ ਆ ਰਿਹਾ ਸੀਗਾ ਕਿ ਫਾਰਚੂਨਰ ਦੀ ਗੱਲਾਂ ਕਰਦਾ ਆ ਰਿਹਾ ਸੀ ਆਪਣਾ ਮੋਟਰਸਾਈਕਲ ਤੋਂ ਜਾ ਰਹੇ ਆਂਗੇ ਯਾਰ ਅੱਲਾਹ ਪਾਕ ਇਹੋ ਜਿਹੇ ਇਮਤਿਹਾਨ ਪਾ ਦਿੰਦਾ ਹੈਗਾ ਲੇਕਿਨ ਕੋਈ ਨਹੀਂ ਅੱਲਾਹ ਪਾਕ ਕਰਮ ਕਰੇਗਾ ਤੁਸੀਂ ਵੀ ਦੁਆ ਕਰਨੀ ਹੈਗੀ ਅਸੀਂ ਬਸ ਦੁਆ ਕਰਾਂਗੇ ਕਿ ਅੱਲਾਹ ਪਾਕ ਸਾਡੀ ਇਹ ਪਰੇਸ਼ਾਨੀ ਜਿਹੜੀ ਨਾ ਹੱਲ ਕਰੇ ਕਿ ਚਲੋ ਪਰੇਸ਼ਾਨੀਆਂ ਖਤਮ ਹੋ ਗਈ ਨਾ ਤੇ ਬਾਕੀ ਆਪਣਾ ਇਹ ਕਾਰੋਬਾਰ ਇਸ ਵਜ੍ਹਾ ਤੋਂ ਸਾਡੀ ਸ਼ੌਪ ਹੈ ਨਾ ਇਹ ਕਾਮਯਾਬ ਨਹੀਂ ਹੋ ਪਾਉਂਦੀ ਹੈਗੀ ਕਿ ਕੋਈ ਨਾ ਕੋਈ ਲਮਨ ਦੇਵਨ ਵਾਲਾ ਆ ਜਾਂਦਾ ਹੈਗਾ ਹਾਲੇ ਤੱਕ ਇੱਕ ਹੋਰ ਅੰਕਲ ਨੇਗੇ ਉਹ ਵੀ ਆਏ ਸੀ ਸੁਬਹ ਅਬੂ ਕਹਿ ਰਹੇ ਨੇਗੇ ਤੇ ਉਹਨਾਂ ਨਾਲ ਗੱਲਬਾਤ ਇਹਨਾਂ ਨੇ ਕੀਤੀ ਉਹਨਾਂ ਨੇ ਕਿਹਾ ਹੈਗਾ ਕਿ ਹਾਲੇ ਤੱਕ ਤਨਖਾਹ ਨਹੀਂ ਆਈ ਹੈਗੀ ਸੁਬਹ ਤੱਕ ਤੁਹਾਨੂੰ ਦੇਵਾਂਗੇ ਤੇ ਉਹਨਾਂ ਨੇ 10000 ਰੁਪਏ ਦੇਣਾ ਪੈਣਾ ਤਨਖਾਹ ਥੋੜੀ ਜਿਹੀ ਹੁੰਦੀ ਹੈ ਲੇਕਿਨ ਉਹਦੇ ਰਸਤੇ ਅੱਗੇ ਬਹੁਤ ਜ਼ਿਆਦਾ ਨੇ ਇਹਨਾਂ 5-5000 4-4000 ਕਰਕੇ ਆਪਾਂ ਸਾਰੀ ਵੰਡ ਛੱਡੀ ਥੋੜੇ ਕਰਕੇ ਵੰਡ ਇੱਕ ਦਿੰਦੇ ਤਾਂ ਨੇ ਸਾਡੀ ਤਨਖਾਹ ਨਹੀਂ ਹੋਣੀ ਤੇ ਦੂਏ ਤੇ ਸਾਡੇ ਕੋਲ ਰੁਪਈਆ ਹੀ ਕੋਈ ਸਾਰੇ ਆਪਾਂ ਦੇ ਕੇ ਤੇ ਦੇ ਲਈਏ ਬਸ ਦੁੱਖ ਵੀ ਇਸ ਚੀਜ਼ ਦਾ ਲੱਗਦਾ ਕੋਈ ਨਹੀਂ ਉਹ ਤਾਂ ਇੱਕ ਕਹਿੰਦੇ ਨਾ ਇਮਤਿਹਾਨ ਹੋਵੇਗਾ ਅੱਲਾਹ ਪਾਕ ਦੀ ਤਰਫੋਂ ਲੇਕਿਨ ਜਿਹੜਾ ਮੈਨੂੰ ਇਹ ਇਮਤਿਹਾਨ ਲੱਗ ਰਿਹਾ ਨਾ ਮੋਟਰਸਾਈਕਲ ਵਾਲਾ ਇਹ ਬੁਰਾ ਮੰਮੀ ਜਾਨ ਅੱਗੇ ਮੈਂ ਕਹਿ ਰਿਹਾ ਫਾਰਚੂਨਰਾਂ ਦੀ ਗੱਲਾਂ ਕਰਦਾ ਆ ਰਿਹਾ ਸੀਗਾ ਇੰਨੀ ਵੱਡੀ ਗੱਡੀ ਦੀ ਗੱਲ ਕਰਦਾ ਆ ਰਿਹਾ ਸੀਗਾ ਉਹ ਆਪਣੇ ਕੋਲ ਜਿਹੜੀ ਛੋਟੀ ਜਿਹੀ ਗੱਡੀ ਇਹ ਵੀ ਜਾਵਣ ਲੱਗੀ ਹੈ ਕੋਈ ਪਤਾ ਨਹੀਂ ਸੁਬਾਹ ਤੱਕ ਕੋਈ ਨਾ ਕੋਈ ਹੋਰ ਵਸੀਲਾ ਬਣ ਜਾਵੇ ਨਹੀਂ ਤਾਂ ਕੀ ਪਤਾ ਮਜਬੂਰਨ ਸਾਨੂੰ ਮੋਟਰਸਾਈਕਲ ਜਿਹੜਾ ਨਾ ਵਾਪਸ ਉਹਨਾਂ ਸ਼ੋਰੂਮ ਵਾਲਿਆਂ ਨੂੰ ਦੇਣਾ ਪਵੇ ਕਿਉਂਕਿ ਸ਼ੋਰੂਮ ਵਾਲੇ ਜਿਹੜੇ ਨੇਗੇ ਉਹ ਵੀ ਨਾ ਸਮਝ ਲਓ ਦਿਨ ਬ ਦਿਨ ਸਾਡੇ ਇੱਕ ਤਰ੍ਹਾਂ ਪੈਸੇ ਜਾਂਦੇ ਨੇ ਕਿਰਾਏ ਤੇ ਜਿਵੇਂ ਚਲਾਈ ਫਿਰਨੇ ਆ ਉਹੀ ਗੱਲ ਹੈਗੀ ਕਿ ਉਹਨਾਂ ਦੇ ਵੀ ਹਰ ਮਹੀਨੇ ਜਿਹੜੇ ਪੈਸੇ ਰੁਕੇ ਹੋਏ ਨਾ ਉਹ ਵੱਧਦੇ ਰਹਿੰਦੇ ਨੇਗੇ ਤੇ ਉਹ ਮੈਂ
ਇੰਸਟਾਲਮੈਂਟਾਂ ਨਾਲ ਪੈਸੇ ਦਿੰਦਾ ਰਹਿਣਾ ਆ ਗਿਆ, ਲੇਕਿਨ ਉਹ ਇੰਸਟਾਲਮੈਂਟ ਇਤਨੀ ਕਿ ਬਣਦੀ ਹੈਗੀ ਕਿ ਜਿਹੜੇ ਉੱਤੇ ਵੱਧਦੇ ਨੇ ਨਾ ਹਰ ਮਹੀਨੇ ਉਹੀ ਬਸ ਪੂਰੇ ਹੋ ਪਾਉਂਦੇ ਨੇ ਕਿ ਜਿਹੜੀ ਪਹਿਲੇ ਰਕਮ ਸੀਗੀ ਉਹ ਉਵੇਂ ਦੀ ਉਵੇਂ ਮੌਜੂਦਾ ਰਕਮ ਖੜੀ ਹੈਗੀ। ਤਾਂ ਉਹਨੇ ਹੀ ਰੋਲਾ ਹੈਗਾ ਅਗਰ ਅਸੀਂ ਵੇਚਣੇ ਆਗੇ ਤਾਂ ਬੜੀ ਪਰੇਸ਼ਾਨੀ ਬਣੇਗੀ। ਤੁਹਾਨੂੰ ਪਤਾ ਕਰਦੀ ਇੱਕ ਇਸਤੇਮਾਲ ਦੀ ਚੀਜ਼ ਅਗਰ ਕਿਤੇ ਜਾਣਾ ਸਕੂਨ ਨਾਲ ਅਸੀਂ ਜਾ ਸਕਨੇ ਆ। ਜਦੋਂ ਮੈਂ ਲਈ ਸੀ ਬਹੁਤ ਮੁਸ਼ਕਿਲ ਨਾਲ ਲਿਆ ਸੀ ਮੋਟਰਸਾਈਕਲ, ਲੇਕਿਨ ਦੁੱਖ ਵੀ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਕਿ ਅਗਰ ਕੋਈ ਹੋਰ ਹੱਲ ਵੀ ਨਹੀਂ ਨਿਕਲ ਰਿਹਾ। ਚਲੋ ਫੋਨ ਦਾ ਬੰਦਾ ਸੋਚ ਲੈਂਦਾ, ਲੇਕਿਨ ਫੋਨ ਜਿਹੜਾ ਹੈਗਾ ਇਹ ਨਾ ਹੋਵੇ ਤੇ ਮੇਰਾ ਵਿਲਾਗ ਕਿੱਥੋਂ ਆਵੇ। ਤੁਸੀਂ ਕਿਵੇਂ ਦੇਖੋ ਅਰਨਿੰਗ ਵਗੈਰਾ ਕਿੱਥੋਂ ਅਸੀਂ ਕਮਾਈਏ। ਦੂਸਰੇ ਫੋਨਾਂ ਤੇ ਅੱਛੀ ਕੁਆਲਿਟੀ ਦਾ ਵਿਲਾਗ ਨਹੀਂ ਬਣੇਗਾ। ਚਲੋ ਕੋਈ ਨਹੀਂ, ਅੱਲਾਹ ਪਾਕ ਕਰਮ ਕਰੇਗਾ, ਸਵੇਰ ਤੱਕ ਵੇਖਣੇ ਆ ਕੀ ਹਾਲ ਨਿਕਲਦਾ ਹੈਗਾ। ਨਹੀਂ ਤਾਂ ਫਿਰ ਲਾਸਟ ਆਪਸ਼ਨ ਤਾਂ ਮੋਟਰਸਾਈਕਲ ਹੀ ਹੈ ਨਾ। ਚਲੋ ਜਿਹੜੇ ਵੀ ਮਿਲੇ ਉਹਨਾਂ ਦਾ ਇੱਕ ਅੰਕਲ ਦਾ ਸਰ ਜਾਵੇਗਾ, ਲੇਕਿਨ 1.5 ਲੱਖ ਰੁਪਏ ਇੱਕ ਅੰਕਲ ਦਾ ਅੱਬੂ ਜਾਨ ਨੇ ਦੇਣਾ ਹੈਗਾ। ਮੈਂ ਪਹਿਲੇ ਨਹੀਂ ਦੱਸਣਾ ਚਾਹ ਰਿਹਾ ਸੀਗਾ, ਕਹਿ ਰਿਹਾ ਸੀ ਹਰ ਮਹੀਨੇ ਪੱਕਾ ਮੇਰਾ 30,000 ਉੱਤੇ ਜਾਂਦਾ। ਉਹਨਾਂ ਦਾ 1.5 ਲੱਖ ਉਹਨਾਂ ਕੋਲ ਅੱਬੂ ਜਾਨ ਨੇ ਲਿਆ ਤਾਂ 30,000 ਹਰ ਮਹੀਨਾ ਉੱਤੇ ਲੈਂਦੇ ਨੇ। 1.5 ਲੱਖ ਉਵੇਂ ਦਾ ਉਵੇਂ ਹੈਗਾ, 30,000 ਰੁਪਏ ਅੱਬੂ ਜਾਨ ਨੂੰ ਹਰ ਮਹੀਨੇ ਉਹਨਾਂ ਨੂੰ ਦੇਣਾ ਪੈਂਦਾ। ਜ਼ਿਆਦਾ ਮੈਨੂੰ ਟੈਨਸ਼ਨ ਹੁੰਦੀ ਹੈ ਕਿ ਮੈਨੂੰ ਬਾਕੀ ਹੋਰ ਤਾਂ ਕੋਈ ਨਹੀਂ ਸੀਗੀ। ਚਲੋ ਮੇਰਾ ਮੋਟਰਸਾਈਕਲ ਵਿਕਦਾ ਨਾ, ਜੇ ਅਗਰ ਉਹ 1.5 ਲੱਖ ਮੇਰਾ ਲੈ ਜਾਂਦਾ ਤੇ ਉਹਦੇ 'ਚ ਮੋਟਰਸਾਈਕਲ ਚਲਾ ਜਾਂਦਾ ਮੈਨੂੰ ਦੁੱਖ ਹੀ ਨਹੀਂ ਲੱਗਦਾ। ਜਾਂ ਮੈਂ ਕੋਈ ਪਲਾਟ ਵਗੈਰਾ ਲੈਂਦਾ, ਮੈਂ ਮੋਟਰਸਾਈਕਲ ਵੇਚ ਦਿੰਦਾ। ਤੁਹਾਨੂੰ ਉਦੋਂ ਦੱਸ ਰਿਹਾ ਸੀ ਕੋਈ ਜ਼ਮੀਨ ਵਗੈਰਾ ਮਿਲਦੀ ਨਾ ਤੇ ਮੈਂ ਮੋਟਰਸਾਈਕਲ ਵੇਚ ਦੇਣਾ ਸੀਗਾ। ਚਲੋ ਮੈਨੂੰ ਦੁੱਖ ਨਹੀਂ ਲੱਗਣਾ ਆ ਗਿਆ, ਲੇਕਿਨ ਹੁਣ ਦੁੱਖ ਲੱਗ ਰਿਹਾ ਹੈਗਾ ਕਿ ਇੱਕ ਤਰ੍ਹਾਂ ਦਾ ਕਿਸੇ ਖਾਤੇ ਦਾ ਹੀ ਨਹੀਂ ਰਹਿਣਾ ਹੈਗਾ। ਚਲੋ ਕੋਈ ਨਹੀਂ, ਅੱਲਾਹ ਪਾਕ ਕਰਮ ਕਰੇਗਾ। ਤੁਸੀਂ ਵੀ ਦੁਆ ਕਰਨੀ ਹੈਗੀ। ਵਲੌਗ ਕਾਫੀ ਲੰਬਾ ਚੌੜਾ ਹੋ ਗਿਆ ਹੋਣਾ, ਫਿਰ ਅਪਲੋਡ ਵੀ ਕਰਨਾ ਹੈਗਾ। ਰਾਤ ਹੋ ਗਈ ਹੈਗੀ, ਬਸ ਪਰੇਸ਼ਾਨੀ 'ਚ ਉਹ ਪੌਦੇ ਸੁਬਾਹ ਹੀ ਲਾਵਾਂਗੇ ਕਿਉਂਕਿ ਹੁਣ ਕੋਈ ਨਾ ਕੋਈ ਹੱਲ ਲੱਭਣੇ ਆਗੇ। ਪਹਿਲੇ ਜਿਹੜੀ ਇਤਨੀ ਵੱਡੀ ਪਰੇਸ਼ਾਨੀ ਬਣ ਗਈ ਹੈਗੀ। ठीक है, अपने वाला मेरा आगे खत्म करने का अच्छा लगे लाजमी अपने चैनल सब्सक्राइब कर लेना, वीडियो लाइक कर लेना, दोस्तों रिश्तेदार शेयर भी कर लेना। ओके, थैंक्स फॉर वाचिंग, अल्लाह हाफिज़। ਤੇ ਉਧਰੋਂ ਪਰੇਸ਼ਾਨੀ ਜਲਦੀ ਚ ਨਾ ਤੁਹਾਨੂੰ ਮੈਂ ਫੋਨ ਹੀ ਦਿਖਾਣਾ ਭੁੱਲ ਗਿਆ। ਦੇਖੋ ਮਾਸ਼ਾਅੱਲਾ ਕਿੰਨਾ ਪਿਆਰਾ ਲੱਗ ਰਿਹਾ ਹੈਗਾ ਬੈਕ ਸਾਈਡ ਇਹਦੀ। ਤੇ ਇਹਦੇ ਤੇ ਬੈਕ ਸਾਈਡ ਤੇ ਨਾ ਜੈਲੀ ਵੀ ਲਵਾਈ ਹੈਗੀ, ਉਹਦੇ ਨਾਲ ਜੀ ਨਾ ਸ਼ਾਈਨਿੰਗ ਬਹੁਤ ਜ਼ਿਆਦਾ ਆ ਰਹੀ। ਦੇਖੋ ਕਿੰਨੀ ਪਿਆਰੀ। ਤੇ ਇਹ ਜਿਹੜਾ ਕਵਰ ਹੈਗਾ ਇਹ ਵੀ ਮਾਸ਼ਾਅੱਲਾ ਬਹੁਤ ਪਿਆਰਾ ਹੈਗਾ। ਤੁਸੀਂ ਦੇਖੋ ਇਹਦੇ ਨਾਲ ਹੋਰ ਜ਼ਿਆਦਾ ਖੂਬਸੂਰਤ ਲੱਗਦਾ ਫੋਨ।